आसमा होरां नाल गलबात करांगे, होर कोलों पुछांगे इन्हां दे बारे, इन्हां दी शायरी दे बारे। जनाबे अली समीना जी की हाल चाल ने? बस असी ਤੁਹਾਨੂੰ मतलब असी ਜਿਹੜਾ ਹੈਗਾ ਨਾ ਉਹ ਤੰਗ ਕੀਤਾ ਥੋੜਾ ਜਿਹਾ, ਕਿਉਂਕਿ ਅਸੀਂ ਚਾਹੁੰਦੇ ਸਾਂ ਕਿ ਆਸਿਮ ਸਾਹਿਬ ਦੇ ਬਾਰੇ 'ਚ ਉਹਨਾਂ ਦੀ ਸ਼ਾਇਰੀ ਦੇ ਬਾਰੇ ਤੁਸੀਂ ਥੋੜਾ ਜਿਹਾ ਕਮੈਂਟ ਅਗਰ ਕਰਦੇ ਹੋ ਤੇ ਅੱਛਾ ਲੱਗੇਗਾ। ਅਸੀਂ ਉਹਨਾਂ ਦੇ ਪ੍ਰੋਗਰਾਮ ਇੰਟਰੋਡਕਟਰੀ ਪ੍ਰੋਗਰਾਮ ਕਰ ਰਹੇ ਹਾਂ ਉਹਨਾਂ ਦੇ ਬਾਰੇ। ठीक है मैं सब तो पहले तो जी ਤੁਹਾਡਾ ਵੀ ਸ਼ੁਕਰੀਆ ਅਦਾ ਕਰਨੀ ਹੈ ਤੇ ਆਸਮ ਸਨਾ ਜੀ ਦਾ ਵੀ ਸ਼ੁਕਰੀਆ ਨਹੀਂ, ਉਹਨਾਂ ਨੂੰ ਤੇ ਮੈਂ ਬਹੁਤ ਵਧਾਈਆਂ ਦੇਣੀ ਹੈ ਕਿ ਇੰਨੀ ਸੋਹਣੀ ਜਿਹੜੀ ਹੈ ਨਾ ਉਹਨਾਂ ਦੀ ਲਿਖਤ ਆਈ ਹੈ, ਸ਼ਾਇਰੀ ਦੀ ਕਿਤਾਬ ਆਈ ਹੈ ਖਮੀਰ। ਤੇ ਉਹ ਕਹਿੰਦੇ ਨੇ ਨਾ ਕਿ ਵਾਦਾ ਬੁੱਲਾ ਜਿਹੜਾ ਉਹ ਕਦੀ ਨਾ ਕਦੀ ਆਉਂਦਾ ਹੈ ਤੇ ਉਹ ਵਾਦਾ ਬੁੱਲਾ ਹੀ ਆਇਆ ਹੈ ਇਹਨਾਂ ਦੀ ਕਿਤਾਬ ਰਾਹੀਂ। ਤੇ ਬੜੀ ਸੋਹਣੀਆਂ ਗੱਲਾਂ ਨੇ ਜੀ। ਆਪਣੀ ਸਭ ਤੋਂ ਪਹਿਲੇ ਤੇ ਆਪਣੀ ਮਾਂ ਬੋਲੀ ਜਿਹੜੀ ਹੈ ਉਹਦੇ ਪਿਆਰੇ ਨੇ ਤੇ ਇਸ ਲਈ ਸਾਨੂੰ ਵੀ ਪਿਆਰੇ ਨੇ। ਹਾਂਜੀ ਤੇ ਹਾਲਾਂਕਿ ਇਹਨਾਂ ਦਾ ਕੋਈ ਪੰਜਾਬੀ ਕਿਸੇ ਪੰਜਾਬੀ ਆਰਗੇਨਾਈਜੇਸ਼ਨ ਨਾਲ ਉਸ ਤਰ੍ਹਾਂ ਦਾ ਤਾਲੁਕ ਨਹੀਂ ਹੈਗਾ ਹੈ ਜੀ। ਤੇ ਇਹ ਹੁਣ ਇਸ ਤਰ੍ਹਾਂ ਦੇ ਪੰਜਾਬੀ ਦੇ ਮਤਲਬ ਇਹ ਆ ਰਹੇ ਨੇ ਜਿਹੜੇ ਬਿਲਕੁਲ ਆਪਣੇ ਇੱਕ ਸਪੌਂਟੇਨੀਅਸ ਪੰਜਾਬੀ ਦੀ ਤਹਿਰੀਕ ਵੱਲ ਜਿਹੜਾ ਹੈਗਾ ਔਰ ਪੰਜਾਬੀ ਦੀ ਗੱਲ ਵੱਲ ਆ ਰਹੇ ਨੇ। ਔਰ ਹਾਲਾਂ ਅਮਰੀਕਾ ਚਲੇ ਗਏ ਨੇ, ਉੱਥੇ ਜਾ ਕੇ ਤੇ ਇਹਨਾਂ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਸੀ, ਲੇਕਿਨ ਫਿਰ ਵੀ ਪੰਜਾਬੀ ਨੂੰ ਯਾਦ ਰੱਖਿਆ। ਹਾਏ 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 ਹਾਂ ਗਲੀਆਂ ਮਹੱਲੇ ਇਹਨਾਂ ਦੀਆਂ ਦੋ ਤਿੰਨ ਕਹਾਣੀਆਂ ਜਿਹੜੀਆਂ ਇਹਨਾਂ ਦੋ ਤਿੰਨ ਨਜ਼ਮਾਂ ਤੇ ਬਹੁਤ ਹੀ ਮੈਨੂੰ ਵੀ ਬੜਾ ਉਹ ਮਨ ਮੇਰਾ ਖਿੱਚਿਆ ਉਹਨਾਂ ਨੇ। ਤੇ ਉਹ ਹੁੰਦਾ ਹੈ ਪਰਦੇਸ ਦਾ ਜਿਹੜਾ ਇਹਨਾਂ ਨੇ ਰੋਣਾ ਪਰਦੇਸੀ ਦਾ, ਤੇ ਉਹ ਜਿਹੜਾ ਔਰ ਉਹਨੂੰ ਹੀ ਉਹੀ ਜਿਹੜਾ ਨਾ ਉਹ ਰੋਣਾ ਰੋ ਸਕਦਾ ਹੈ ਜਿਹੜਾ ਉਹਦੇ ਅੰਦਰ ਵੜਿਆ ਹੋਏ ਜਿਹੜੀ ਗੱਲ। ਤੇ ਇਹਨਾਂ ਨੇ ਆਪਣੀ ਨਾ ਮਾਂ ਬੋਲੀ ਛੱਡੀ ਤੇ ਨਾ ਧਰਤੀ ਛੱਡੀ। ਤੇ ਇਹ ਸਭ ਤੋਂ ਸੋਹਣੀ ਗੱਲ ਹੈ ਤੇ ਸਾਡੇ ਨਾਲ ਇਹ ਟੁੱਟਦੇ ਪਏ ਨੇ ਤੇ ਨਾਲੇ ਇਹਨਾਂ ਦੀਆਂ ਅਸੀਂ ਦੇਖੋ ਨਾ ਇੰਨੀਆਂ ਸੋਹਣੀਆਂ ਨਜ਼ਮਾਂ ਇਹਦੇ ਵਿੱਚ ਅਸੀਂ ਪੜ੍ਹੀਆਂ ਨੇ। ਤੇ ਮੈਂ ਮਤਲਬ ਦੇਖਿਆ ਕਿ ਮੈਂ ਰਿਵਿਊ ਵੀ ਇਹਦੇ ਤੇ ਕੀਤਾ ਹੈ ਤੇ ਇਹਨਾਂ ਦੀਆਂ ਹਾਂਜੀ। ਅੱਛਾ ਸਭ ਇੱਕ ਹੋਰ ਗੱਲ ਹੈ ਕਿ ਇਹ ਬੜੇ ਸੌਖੇ ਲਫ਼ਜ਼ਾਂ ਰਾਹੀਂ ਇਹ ਵੀ ਬੜਾ ਜ਼ਬਰਦਸਤ ਹੈ। ਇਹ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਹੁੰਦਾ ਹੈ ਆਮ ਲੋਕਾਈ ਲਿਖਣਾ। ਅਗਰ ਤੁਸੀਂ ਗੱਲ ਆਪਣੀ ਅਪਣਾਣੀ ਹੈ, ਆਪਣੀ ਸੋਚ ਅਪਣਾਣੀ ਹੈ, ਆਪਣਾ ਥੋਟ ਅਪਣਾਣਾ ਹੈ ਕਿ ਆਮ ਲੋਕਾਂ ਤੋਂ ਆਮ ਲੋਕਾਂ ਨਾਲ ਗੱਲ ਕਰੋ ਨਾ। ਆਮ ਲੋਕਾਂ ਨਾਲ ਗੱਲ ਕਰੋਗੇ ਤੇ ਸਾਦਾ ਲਫ਼ਜ਼ਾਂ ਨਾਲ ਕਰੋਗੇ ਕਿਉਂ ਸਾਰੇ ਫਿਲਾਸਫਰ ਤੇ ਸਕਾਲਰ ਨਹੀਂ ਹੁੰਦੇ। ਨਹੀਂ ਜ਼ਬਾਨ ਘੜਨ ਦੇ ਵਿੱਚ ਔਰ ਜ਼ਬਾਨ ਬੋਲਣ 'ਚ ਫਰਕ ਤੇ ਹੁੰਦਾ ਹੈ। ਫਰਕ ਹੁੰਦਾ ਹੈ। ਨਹੀਂ ਜ਼ਬਾਨ ਜਿਹੜੀ ਹੈ ਨਾ ਜ਼ਰੂਰ ਅਸੀਂ ਘੜ ਕੇ ਤੇ ਉਹਨੂੰ ਅਸੀਂ ਬਹੁਤ ਸੋਹਣਾ ਕਰਕੇ ਤੇ ਆਪਣੀ ਵਡਿਆਈ ਸ਼ੋ ਕਰਨੀ ਹੈ। ਸਾਨੂੰ ਬੜਾ ਕੁਛ ਆਉਂਦਾ ਹੈ ਭਾਵੇਂ ਸਮਝ ਕਿਸੇ ਨੂੰ ਆਵੇ ਨਾ ਆਵੇ। ਮੈਂ ਇਹ ਚੀਜ਼ ਜਿਹੜੀ ਹੈ ਨਾ ਮੈਂ ਇਹਦੇ ਹੱਕ ਵਿੱਚ ਨਹੀਂ ਹੈਗੀ। ਮੈਂ ਕਹਿੰਦੀ ਹਾਂ ਕਿ ਆਮ ਲੋਕਾਈ ਲਈ ਲਿਖਣਾ ਚਾਹੀਦਾ ਹੈ ਤਾਂ ਕਿ ਉਹ ਗੱਲ ਜਿਹੜੀ ਹੈ ਨਾ ਯਾਨੀ ਸੋਚ ਅਸੀਂ ਤੇ ਬੇਸਿਕ ਆਪਣੀ ਸੋਚ ਅਪਣਾਉਣੀ ਹੈ ਨਾ। ਤੇ ਉਹ ਆਮ ਜ਼ਿਆਦਾ ਸੇ ਆਮ ਲੋਕ ਹੀ ਵਸਦੇ ਨੇ ਸਾਡੇ ਹੁਣ ਜਿਹੜੇ ਜਿੱਥੇ ਅਸੀਂ ਰਹਿੰਦੇ ਨੇ ਜਿਹੜੇ ਸਮਾਜ ਜਿਹੜੇ ਵਿਹਾਰ ਦੀ ਅਸੀਂ। ਪਰ ਸਮੀਨਾ ਜੀ ਇਸ ਤਰ੍ਹਾਂ ਫਿਰ ਪੰਡਤ ਦਾ ਮੁਕਾਮ ਘੱਟ ਰਿਹਾ ਹੈਗਾ। ਜਦੋਂ ਤੁਸੀਂ ਗੱਲ ਕਰ ਰਹੇ ਹੋ ਨਾ ਤੁਸੀਂ ਤੇ ਸਾਨੂੰ ਮਤਲਬ ਪੰਡਤਾਂ ਨੂੰ ਸ਼ੂਦਰ ਬਣਾ ਰਹੇ ਹੋ। ਅਸੀਂ ਤੇ ਪੰਡਤਾਂ ਨੂੰ ਮੰਨਦੇ ਹੀ ਨਹੀਂ ਹੈਗੇ। ਅਸੀਂ ਤੇ ਉਹਨਾਂ ਨੂੰ ਬਿਲਕੁਲ ਬਿਲਕੁਲ। ਤੇ ਇਸੇ ਲਈ ਮੈਨੂੰ ਇਹਨਾਂ ਦੀ ਜਿਹੜੀ ਨਜ਼ਮ ਹੈ ਨਾ ਰਾਜ਼ਨ ਮੈਨੂੰ ਬੜੀ ਲੜੀ। ਅੱਛਾ 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 ਅੱਛਾ। ਉਹ ਅੱਜ ਦੇ ਵੇਲੇ ਦੀ ਅੱਜ ਦੇ ਵਿਹਾਰ ਦੀ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਔਰ ਜਿਹੜੀ ਇਹਨਾਂ ਦੇ ਅੰਦਰ ਕੌੜ ਹੈ ਉਹ ਸਾਰੇ ਸਾਡੇ ਅੰਦਰ ਉਹ ਕੌੜ ਬੈਠੀ ਹੋਈ ਹੈ। ਇਹਨਾਂ ਨੂੰ ਕਹਾਂਗੇ ਸੁਣਾ ਇਹਨਾਂ ਨੇ ਉਹ ਕੌੜ ਕੱਢੀ ਹੈ। ਮੈਂ ਦੋ ਤਿੰਨ ਲਾਈਨਾਂ ਸੁਣਾਉਂਦੀ ਹਾਂ। ਜੀ ਜੀ ਜ਼ਰੂਰ ਜ਼ਰੂਰ ਜ਼ਰੂਰ। ਜੀ ਜੀ। ਤੈਨੂੰ ਬਹਾ ਲਿਆ ਜਿਸ ਦੀ ਰਾਖੀ ਥੇ ਤੂੰ ਉਹੀਓ ਰੇਵੜ ਵੇਚ ਦਿੱਤਾ। ਉਹ ਹੀਰੇ ਮੋਤੀ ਲਾਲ ਸੋਹਣੇ ਇਸ ਧਰਤੀ ਦਾ ਸੰਗਾਰ ਸੀ ਜੋ ਉਹ ਲੱਖਾਂ ਵਿੱਚੋਂ ਚੰਦ ਸੀ ਜੋ ਸਾਡੇ ਕੁਲ ਦੇ ਉਹ ਮਾਮਾਰ ਸੀ ਜੋ ਗੁੰਜਣਾ ਨੂੰ ਲੈ ਕੇ ਵਪਾਰੀ ਗਏ ਕੁਝ ਆਪੇ ਮਾਰ ਉਡਾਰੀ ਗਏ ਜਿਹੜੇ ਬਾਕੀ ਰਹਿ ਗਏ ਦੇਸ਼ ਦੇ ਵਿੱਚ ਤੇਰੀ ਲੁੱਟ ਅੱਗੇ ਉਹ ਹਾਰੀ ਗਏ। ਤੇ ਇਹ ਦੇਖੋ ਨਾ ਕਿ ਸਾਡੇ ਨਾਲ ਇਹੋ ਹੀ ਕੁਛ ਹੋ ਰਿਹਾ ਹੈ ਤੇ ਸਾਡੇ ਅੰਦਰ ਜ਼ਹਿਰ ਤੇ ਕੌੜ ਜਿਹੜੀ ਹੈ ਨਾ ਇਹ ਭਰੀ ਹੋਈ ਹੈ ਔਰ ਇਹਨਾਂ ਨੇ ਆਸਮ ਜੀ ਨੇ ਵੀ ਕੱਢੀ ਹੈ ਤੇ ਬਹਰਾਲ ਇਹਨਾਂ ਨੂੰ ਬੜੀਆਂ ਵਧਾਈਆਂ ਨੇ। ਚਲੋ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਥੈਂਕ ਯੂ ਥੈਂਕ ਯੂ। ਲਓ ਜਨਾਬ ਜੀ ਅਸੀਂ ਇਹ ਗੱਲ ਤੁਹਾਨੂੰ ਇਸ ਵਾਸਤੇ ਸੁਣਾਈ ਕਿ ਅਸੀਂ ਕਹਿੰਦੇ ਹਾਂ ਕਿ ਉਸ ਤੋਂ ਬਾਅਦ ਫਿਰ ਆਸਮ ਸਾਹਿਬ ਨੂੰ ਕਹੀਏ ਕਿ ਹੁਣ ਤੁਸੀਂ ਸਾਨੂੰ ਲੋਕਾਂ ਦੀ ਸ਼ਾਇਰੀ ਸੁਣਨਾ ਚਾਹੁੰਦੇ ਹੋ ਉਹ ਤੁਸੀਂ ਸੁਣਾਓ। ਪਹਿਲੇ ਤੁਸੀਂ ਆਪਣੀ ਕੋਈ ਚੋਣਵੀ ਦੋ ਚਾਰ ਨਜ਼ਮਾਂ ਜਿਹੜੀਆਂ
हाँ जी, सब तो पहले तो माँ बोली की गल सन प्यार है ਉਹਦੇ ਨਾਲ ਤੇ ਬਿਲਕੁਲ ਛੋਟੀ ਜਿਹੀ ਨਜ਼ਰ ਕੀ ਹੈ ਕਿ ਮੇਰੀ ਮਾਂ ਬੋਲੀ ਦੇ ਹਰਫਾਂ ਵਿੱਚ ਫੁੱਲ ਖਿੜਨ ਗੁਲਾਬ ਚੰਬੇਲੀ ਦੇ ਮੇਰੀ ਮਾਂ ਬੋਲੀ ਦੇ ਹਰਫਾਂ ਵਿੱਚ ਫੁੱਲ ਖਿੜਨ ਗੁਲਾਬ ਚੰਬੇਲੀ ਦੇ ਇਹਦੇ ਗੀਤ ਸੰਗੀਤ ਤੇ ਸੁਰ ਸਰਗਮ ਜਿਵੇਂ ਅੰਗ ਕਿਸੇ ਨਾਰ ਛਬੇਲੀ ਦੇ ਇਹ ਬੋਲੀ ਹੀਰ ਤੇ ਰਾਂਝੇ ਦੀ ਸਾਡੀ ਪੀੜ ਤੇ ਪਿਆਰ ਦੇ ਸਾਂਝੇ ਦੀ ਇਹ ਵਾਰਿਸ ਸ਼ਾਹ ਦੇ ਵਾਰਸਾਂ ਦੀ ਇਹ ਪੰਜ ਦਰਿਆਂ ਦੇ ਪਾਂਜੇ ਦੀ ਜਦੋਂ ਬੋਲ ਹੈ ਜੀ ਪਾਂਜੇ ਦੀ ਪਾਂਜੇ ਇਹ ਵਾਰਿਸ ਸ਼ਾਹ ਦੇ ਵਾਰਸਾਂ ਦੀ ਇਹ ਪੰਜ ਦਰਿਆਂ ਦੇ ਪਾਂਜੇ ਦੀ ਜਦੋਂ ਬੋਲਣ ਬੋਲ ਪੰਜਾਬੀ ਦੇ ਕੋਈ ਨਾਜ਼ੁਕ ਹੋਂਦ ਗੁਲਾਬੀ ਦੇ ਧਰਤੀ ਤੇ ਅੰਬਰ ਦੇ ਮੇਲ ਤੇ ਰੰਗ ਖਿੜਪਣ ਸ਼ਾਮ ਮੁਨਾਬੀ ਦੇ ਮੇਰੀ ਮਾਂ ਬੋਲੀ ਦੇ ਬੋਲਾਂ ਵਿੱਚ ਫੁੱਲ ਖਿੜਨ ਗੁਲਾਬ ਚੰਗੇ ਦੀ ਬੜੀ ਜ਼ਬਰਦਸਤ ਬਹੁਤ ਜ਼ਬਰਦਸਤ ਤੇ ਹੋਰ ਕੋਈ ਤੁਸੀਂ ਹੋਰ ਮੈਂ ਤੁਹਾਡੇ ਨਾਲ ਅੱਗੇ ਗੱਲ ਕਰ ਰਿਹਾ ਸੀ ਕਿ ਪਹਿਚਾਨ ਦੀ ਗੱਲ ਕਿਉਂਕਿ ਹੋ ਰਹੀ ਸੀ ਕਿ ਅਸੀਂ ਆਪਣੀ ਜਿਹੜੀ ਹੈ ਪਹਿਚਾਨ ਜਦੋਂ ਬੰਦੇ ਦਾ ਮੇਕਅਪ ਉਤਰ ਜਾਂਦਾ ਤੇ ਫਿਰ ਅੱਛਾ ਇਹ ਤੁਸੀਂ ਪਹਿਲੇ ਕਿਹਾ ਕਿ ਤੁਸੀਂ 11ਵੀਂ ਜਮਾਤ ਤੋਂ ਜਦੋਂ ਤੁਸੀਂ ਪਹਿਲੀ ਲਿਖੀ ਤੇ ਉਸ ਤੋਂ ਬਾਅਦ ਫਿਰ ਸਿਲਸਿਲਾ ਚੱਲਦਾ ਰਿਹਾ ਜਾਂ ਅਮਰੀਕਾ ਜਾ ਕੇ ਦੁਬਾਰਾ ਤੋਂ ਰਿਵਾਈਵ ਹੋਇਆ ਉਸ ਤੋਂ ਬਾਅਦ ਕੁਝ ਦੇਰ ਸਿਲਸਿਲਾ ਚੱਲਦਾ ਰਿਹਾ ਲੇਕਿਨ ਫਿਰ ਕੁਝ ਗੈਪ ਵੀ ਆਇਆ ਹਾਂਜੀ ਰੀਸੈਂਟਲੀ ਮੇਰਾ ਖਿਆਲ ਹੈ ਕਿ ਮੈਂ ਜ਼ਿਆਦਾ ਫਿਰ ਇਹਦਾ ਮਤਲਬ ਉਹ ਜਿਹੜੀ ਹਲੇ ਸੁਨੀਨਾ ਗੱਲ ਕਰ ਰਿਹਾ ਸਨ ਉਹਦੇ ਚ ਹੈ ਕਾਫੀ ਉਹ ਮੋਰ ਰੀਸੈਂਟ ਹੈ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਉਹ ਫਿਰ ਉਹਦੇ ਵਿੱਚ ਇਮੀਗ੍ਰੈਂਟ ਜਿਹੜਾ ਹੈ ਰਹਿਣਾ ਪੈਂਦਾ ਹੈ ਉਹ ਅਸੀਂ ਸੋਚਿਆ ਕਿ ਅਸੀਂ ਕਿਉਂ ਬਾਹਰ ਆ ਗਏ ਸਾਨੂੰ ਕੀ ਵਜ੍ਹਾ ਬਣੀ ਕਿ ਅਸੀਂ ਆਪਣਾ ਦੇਸ਼ ਛੱਡ ਦਿੱਤਾ ਕਿਉਂਕਿ ਕਲਚਰਲ ਡਿਫਰੈਂਸ ਵੀ ਬਹੁਤ ਹੁੰਦਾ ਬਚਪਨ ਚ ਤਾਂ ਕਦੀ ਨਹੀਂ ਸੋਚਿਆ ਸੀ ਇਹੀ ਸੋਚਿਆ ਸੀ ਕਿ ਇੱਥੇ ਹੀ ਰਹਿਣਾ ਤੇ ਕੀ ਵਾਕਿਆਤ ਹੋਏ ਕਿ ਜਿਹੜੇ ਨਾਜ਼ਮ ਦੀ ਗੱਲ ਕਰ ਰਹੇ ਉਹ ਪੜ੍ਹਨੀ ਪਏਗੀ ਹਾਂਜੀ ਜ਼ਰੂਰੀ ਹੈ ਉਹਨਾਂ ਜ਼ਿਕਰ ਵੀ ਕਰਤਾ ਉਹ ਪੜ੍ਹਨ ਬੰਦਾ ਵੀ ਸ਼ਾਇਦ ਪਹਿਲੇ ਉਹ ਵੀ ਪੜ੍ਹਨ ਉਹ ਪੜ੍ਹਦੇ ਅੱਛੀ ਗੱਲ ਹੈ ਜੇ ਤੁਸੀਂ ਲੱਭੋ ਤੇ ਉਹ ਅੱਛਾ ਹੈਗਾ ਕਿਉਂਕਿ ਇਹ ਮਤਲਬ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਨਾਲ ਜੁੜ ਜਾਏਗੀ ਸਾਡੀ ਗੱਲ ਜੀ ਤੇ ਉਹ ਥੋੜੀ ਕੰਪਲੇਂਟ ਹੈ ਠੀਕ ਹੈ ਕੰਪਲੇਂਟ ਵੀ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ ਤੂੰ ਰਾਜ਼ਮ ਤੂੰ ਯਾਰ ਵੀ ਤੂੰ ਚੋੜ ਕੇ ਮੁਕਾਰ ਵੀ ਸਾਰਿਆਂ ਨਾਲ ਹੀ ਗਿਲਾ ਸਨ ਕਿਸੇ ਨਾਲ ਨਹੀਂ ਤੂੰ ਰਾਜ਼ਨ ਤੂੰ ਕਿਉਂਕਿ ਬਚਪਨ ਤੋਂ ਹੀ ਹੈ ਤੂੰ ਰਾਜ਼ਨ ਤੂੰ ਹੈ ਯਾਰ ਵੀ ਤੂੰ ਜੋੜ ਕੇ ਮੁਕਾਰ ਵੀ ਤੂੰ 2 ਦਿਨ ਦੀ ਤਖਤ ਨਸ਼ੀਨੀ ਲਈ ਜਿੱਥੇ ਲੋੜ ਪਈ ਗਤਾਰ ਵੀ ਤੂੰ ਰਾਜ਼ਨ ਤੂੰ ਹੈ ਯਾਰ ਵੀ ਤੂੰ ਚੋੜ ਕੇ ਮੁਕਾਰ ਵੀ ਤੂੰ 2 ਦਿਨ ਦੀ ਤਖਤ ਨਸ਼ੀਨੀ ਲਈ ਜਿੱਥੇ ਲੋੜ ਪਈ ਗਤਾਰ ਵੀ ਤੂੰ ਸਭ ਆਲਮ ਦੀ ਦਦਕਾਰ ਵੀ ਤੂੰ ਮੁਜਰਮ ਵੀ ਤੂੰ ਫਰਾਰ ਵੀ ਤੂੰ ਧਰਤੀ ਤੇ ਭਾਰ ਗੁਨਾਹਾਂ ਦਾ ਹੱਕਦਾਰ ਤੂੰ ਸਖਤ ਸਜ਼ਾਵਾਂ ਦਾ ਤੂੰ ਘਰ ਨੂੰ ਲੁੱਟਿਆ ਮੁੜ ਮੁੜ ਕੇ ਤੂੰ ਮੁਜਰਮ ਭੈਣ ਭਰਾਵਾਂ ਧਰਤੀ ਤੇ ਭਾਰ ਗੁਨਾਹਾਂ ਦਾ ਹੱਕਦਾਰ ਤੂੰ ਸਖਤ ਸਜ਼ਾਵਾਂ ਦਾ ਤੂੰ ਘਰ ਨੂੰ ਲੁੱਟਿਆ ਮੁੜ ਮੁੜ ਕੇ ਮੁਜਰਮ ਤੂੰ ਭੈਣ ਭਰਾਵਾਂ ਦਾ ਤੂੰ ਆਪਣਾ ਮਹਿਲ ਸਵਾਰਨ ਲਈ ਧਰਤੀ ਦਾ ਜ਼ੇਵਰ ਵੇਚ ਦਿੱਤਾ ਤੈਨੂੰ ਭਾਲਿਆ ਜਿਸ ਦੀ ਰਾਖੀ ਤੇ ਤੂੰ ਉਹ ਹੀਰੇ ਵੜਵੇ ਉਹ ਹੀਰੇ ਮੋਤੀ ਲਾਲ ਸੋਹਣੇ ਇਸ ਧਰਤੀ ਦਾ ਸੰਘਾਰ ਸੀ ਜੋ ਉਹ ਲੱਖਾਂ ਵਿੱਚੋਂ ਚੰਦ ਸੀ ਜੋ ਸਾਡੇ ਕੱਲ ਦੇ ਉਹ ਮਾਮਾਰ ਸੀ ਜੋ ਕੁਝਨਾਂ ਨੂੰ ਲੈ ਵਪਾਰੀ ਗਏ ਕੁਝ ਆਪੇ ਹੀ ਮਾਰ ਉਡਾਰੀ ਗਏ ਜਿਹੜੇ ਬਾਕੀ ਰਹਿ ਗਏ ਦੇਸ਼ ਦੇ ਵਿੱਚ ਤੇਰੀ ਲੁੱਟ ਅੱਗੇ ਉਹ ਖਾਈ ਗਏ ਨਹੀਂ ਹੈ ਤੁਸੀਂ ਜਿਹੜੇ ਪਾਲਿਸੀ ਮੇਕਰ ਨੇ ਜਿਹੜੇ ਪੰਡਤ ਨੇ ਹੈ ਜੀ ਜਿਨ੍ਹਾਂ ਦੇ ਉੱਤੇ ਅਸੀਂ ਆਪਣਾ ਬੇੜਾ ਜਿਹੜਾ ਛੱਡ ਦਿੱਤਾ ਕਿਉਂਕਿ ਜ਼ਾਹਿਰ ਹੈ ਉਹ ਅਗਰ ਅੱਗੇ ਦੀ ਨਹੀਂ ਸੋਚਦੇ ਦੇਖੋ ਨਾ ਉਹ ਜਦੋਂ ਪਾਕਿਸਤਾਨ ਬਣਿਆ ਮੈਂ ਉਹ ਪੜ੍ਹਿਆ ਜੋ ਸਿਵਲ ਸਰਵੈਂਟਸ ਨਾਲ ਫਾਇਦਾ ਉਹ ਕਹਿ ਰਹੇ ਨੇ ਕਿ ਜਨਾਬ ਤੁਸੀਂ ਹੁਣ ਇੱਕ ਆਜ਼ਾਦ ਮੁਲਕ ਦੇ ਸਿਵਲ ਸਰਵੈਂਟ ਉਹਨਾਂ ਨੂੰ ਕਿੱਥੇ ਸਮਝ ਆਣੀ ਉਹ ਤੇ ਟ੍ਰੇਨਡ ਹੋਏ ਹੋਏ ਨੇ ਕਲੋਨੀਅਲ ਉਹ ਜੇ ਇੰਡੀਆ ਚ ਹੋਣ ਜਾਂ ਪਾਕਿਸਤਾਨ ਚ ਹੋਣ ਜਾਂ ਬੰਗਲਾਦੇਸ਼ ਚ ਹੋਣ ਉਹਨਾਂ ਦੀ ਤਾਂ ਤਰਬੀਅਤ ਹੀ ਹੋ ਰਹੀ ਹੈ ਉਹ ਆਪਣੇ ਆਪ ਨੂੰ ਸਪੈਸ਼ਲ ਬੀਇੰਗ ਸਮਝਦੇ ਅੱਜ ਵੀ ਜਿਹੜਾ ਪ੍ਰੋਬਲਮ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਪਾਕਿਸਤਾਨ ਸਪੈਸ਼ਲ ਬੀਇੰਗ ਸਮਝਦੇ ਖਾਸ ਤੌਰ ਤੇ ਸਾਡੀ ਜਿਹੜੀ ਸ਼ਰਾਫੀ ਹੈ ਅਸੀਂ ਬਹੁਤ ਅਲੱਗ ਹੈਗੇ ਅਸੀਂ ਹੀ ਇਸ ਮੁਲਕ ਨੂੰ ਚਲਾ ਰਹੇ ਤੇ ਇਹ ਕੀ ਸ਼ੂਦਰ ਆਏ ਜਾਂਦੇ ਮੈਨੂੰ ਖੁਦ ਇੱਕ ਬੰਦੇ ਨੇ ਅਸੀਂ ਜ਼ਾਹਿਰ ਹੈ ਬਹੁਤ ਸਾਰੀ ਤਨਕੀਦ ਵੀ ਕਰਦੇ ਸਨ ਭੁੱਟੋ ਸਾਹਿਬ ਦੇ ਪੀਰੀਅਡ ਵਿੱਚ ਲੇਕਿਨ ਉਹ ਮੈਨੂੰ ਯਾਦ ਹੈ ਅੱਛੀ ਤਰ੍ਹਾਂ ਕੁਛ ਸੀਨੀਅਰ ਬਿਊਰੋਕਰੇਟ ਮਿਲੇ ਉਹਨਾਂ ਨੇ ਸ਼ੁਰੂ ਵਿੱਚ ਗੱਲ ਕੀਤੀ ਕਿ ਇਹਨਾਂ ਨੇ ਕੰਮ ਖਰਾਬ ਕੀਤਾ ਮੈਂ ਕਿਸ ਤਰ੍ਹਾਂ ਕਹਿੰਦੇ ਇਹਨਾਂ ਦੀ ਵਜ੍ਹਾ ਤੋਂ ਇਹ ਕੁੱਤੇ ਕਮੀਨੇ ਲੋਕ ਸਾਰੇ ਅਸੈਂਬਲੀਆਂ
ਕਿ ਬਾਬੂ ਹੈਗਾ ਸਾਨੂੰ ਪਤਾ ਸੀ ਚਲਾਣਾ ਕਿਸ ਤਰ੍ਹਾਂ ਸੀ। ਹੁਣ ਇਹ ਪੂਰਾ ਇੱਕ ਮਾਈਂਡ ਸੈਟ ਹੈ ਜਿਹੜਾ ਇੱਕ ਪਾਸੇ ਆਵਾਮ ਹੈਗੀ ਔਰ ਇੱਕ ਪਾਸੇ ਭਟਕਦੇ ਨੇ। ਜਿੰਨੀ ਦੇਰ ਤੱਕ ਆਵਾਮ ਦੇ ਹੱਥ ਵਿੱਚ ਪਾਵਰ ਨਾ ਆਏ, ਇਹ ਲੜਾਈ ਸਾਰੀ ਹੁੰਦੀ ਕੀ ਉਹੀ। ਅੱਛਾ ਤੁਸੀਂ ਹੁਣ ਫਿਰ ਅੱਗੇ ਵੀ ਸੁਣਾਓ ਨਾ। ਉਹ ਕੁਛ ਇੱਕ ਸਾਡਾ ਪਹਿਚਾਣ ਦਾ ਵੀ ਥੋੜਾ ਜਿਹਾ ਰੌਲਾ ਹੈ। ਹਾਂ ਬੜਾ ਹੈ। ਤੇ ਅਸੀਂ ਅਲਟੂਰਲ ਗਾਜ਼ੀ ਦੇ ਤੁਹਾਨੂੰ ਵੇਖਦੇ ਰਹਿੰਦੇ ਹਾਂ, ਕਦੀ ਅਸੀਂ ਜਿਹੜੇ ਨਾ ਉਹਨਾਂ ਦੀਆਂ ਤਸਵੀਰਾਂ ਲਾ ਕੇ ਬੈਠੇ ਰਹਿੰਦੇ ਹਾਂ ਜਿਨ੍ਹਾਂ ਦੇ ਤੇ ਆਪਣੇ ਆਪ ਨੂੰ ਅਸੀਂ ਉਹਨਾਂ ਨੇ ਪਹਿਚਾਣਦੇ। ਤੇ ਉਹਦੇ ਉੱਤੇ ਥੋੜੀ ਜਿਹੀ ਮੈਂ ਕੋਸ਼ਿਸ਼ ਕੀਤੀ ਸੀ ਕਿ ਦਾਦਾ ਜਿਹੜਾ ਹੈ ਨਾ ਜੀ, ਇਹ ਲਫ਼ਜ਼ ਜਿਹੜੀ ਸਾਡੇ ਇਲਾਕੇ ਦੇ ਵਿੱਚ ਮਿਰਾਸ ਨੂੰ ਸਾਂਭ ਦੱਸਣ ਮਿਰਾਸੀ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਨੂੰ ਦਾਦਾ ਵੀ ਕਹਿੰਦੇ, ਸਾਨੂੰ ਦੱਸਦੇ ਸਨ ਕਿ ਸਾਡਾ ਪਿਓ ਦਾਦਾ ਦਾਦਾ ਕੌਣ ਸੀ। ਤੇ ਇਹ ਬੱਚਾ ਉਹ ਦਾਦੇ ਨਾਲ ਗੱਲ ਕਰ ਰਿਹਾ। ਅੱਛਾ ਇਹ ਉਹ ਦਾਦਾ ਹੈਗਾ, ਇਹ ਉਹ ਦਾਦਾ ਜਿਹੜਾ ਤੁਹਾਡੇ ਪਿਓ ਦਾ ਪਿਓ ਹੈ। ਇਹ ਉਹ ਇੱਕੋ ਹੁੰਦਾ ਹੈ, ਲੇਕਿਨ ਇਹ ਦਾਦਾ ਉਹ ਹੈ ਜਿਹੜਾ ਕਿ ਦੱਸਦਾ ਉਹਨੂੰ ਕਿ ਤੇਰਾ ਪਿਓ ਕੌਣ ਸੀ। ਅੱਛਾ ਦੋਵਾਂ 'ਚ ਬਹੁਤ ਸਾਰੀ ਚੀਜ਼ਾਂ ਕਾਮਨ ਹੈਗੀਆਂ। ਹਾਂ ਕਿ ਮਤਲਬ ਜਿਹੜਾ ਤੁਹਾਡਾ ਐਕਚੁਅਲੀ ਜਿਹੜਾ ਪਿਓ ਦਾ ਪਿਓ ਹੁੰਦਾ ਹੈ, ਬਹੁਤ ਕੁਛ ਉਹਦੇ ਕੋਲ ਹੁੰਦਾ ਹੈ। ਔਰ ਜੇ ਉਹ ਵੀ ਮਿਰਾਸ ਸੰਭਾਲੀ ਹੁੰਦੀ ਹੈ, ਮਿਰਾਸ ਸੰਭਾਲੀ ਹੁੰਦੀ ਹੈ। ਔਰ ਉਹ ਵੀ ਤੁਸੀਂ ਦੇਖੋਗੇ ਉਹ ਵੀ ਜ਼ਿਆਦਾਤਰ ਆਪਣੇ ਪੋਤੇ ਪੋਤੀਆਂ ਨਾਲ ਟ੍ਰਾਂਸਫਰ ਕਰਦਾ ਹੈ। ਪੁੱਤਰਾ ਸ਼ੁਤਰਾ ਨੂੰ ਧੀਆਂ ਨੂੰ ਕੱਟ ਕੇ ਨਾਂਦਾ ਹੈ। ਪਤਾ ਹੁੰਦਾ ਜਿਹਦੇ ਹੁਣ ਤੱਕ ਨਹੀਂ ਸਮਝੀ ਹੈਗੀ ਨਹੀਂ, ਉਸ ਲਈ ਉਹਨੂੰ ਅਹਿਸਾਸ ਨਹੀਂ ਨਾ ਹੁੰਦਾ। ਪੋਤੇ ਆਉਣ ਤੱਕ ਉਹਨੂੰ ਲੱਗਦਾ ਕਿ ਹੁਣ ਮੇਰੇ ਜਾਣ ਦਾ ਵੇਲਾ ਤੇ ਮੈਂ ਹੁਣ ਟ੍ਰਾਂਸਫਰ ਕਰਕੇ ਜਾਵਾਂ। ਉਹ ਪੁੱਤਰ ਵੇਲੇ ਹੋਊਗਾ, ਪੁੱਤਰ ਵੇਲੇ ਤੋਂ ਆਪ ਹੀ ਜਣਾ ਹੁੰਦਾ ਹੈ। ਬਹੁਤ ਬੜੀ ਜੀ ਤੇ ਦਾਦਾ ਜੀ ਤੇ ਉਹ ਦਾਦਾ ਨਾਲ ਗੱਲ ਕਰ ਰਿਹਾ ਹੈ, ਯਾਨੀ ਕਿ ਉਹ ਮਿਰਾਸ ਰੱਖਣ ਵਾਲੇ ਨਾਲ ਕਿ ਮੈਨੂੰ ਸੱਚੀ ਗੱਲ ਸੁਣਾ ਦਾਦਾ, ਮੈਨੂੰ ਐਵੇਂ ਨਾ ਟਰਖਾ ਦਾਦਾ, ਮੈਨੂੰ ਸੱਚੀ ਗੱਲ ਸੁਣਾ ਦਾਦਾ, ਮੈਨੂੰ ਐਵੇਂ ਨਾ ਟਰਖਾ ਦਾਦਾ। ਅੱਛਾ ਮੇਰਾ ਰੰਗ ਮੁਸ਼ਕੀ, ਮੇਰੇ ਕਾਲੇ ਵਾਲ, ਮੇਰੀ ਆਪਣੀ ਸੁਰ, ਮੇਰੀ ਆਪਣੀ ਤਾਲ, ਜਿਹੜਾ ਰਲ ਕੇ ਟੁਰ ਪਏ ਮੇਰੇ ਨਾਲ, ਉਹਦੇ ਨਾਲ ਰਲਾ ਦਾਦਾ, ਮੈਨੂੰ ਐਵੇਂ ਨਾ ਟਰਖਾ ਦਾਦਾ। ਮੇਰਾ ਬੁੱਢੜਾ ਹੱਲ ਚਲਾਉਂਦਾ ਸੀ, ਕੁੜਤਾ ਤੇ ਧੋਤੀ ਪਾਉਂਦਾ ਸੀ, ਸੱਸੀ ਤੇ ਹੀਰ ਸੁਣਾਉਂਦਾ ਸੀ, ਡੁੱਡੀ ਤੇ ਭੰਗੜਾ ਪਾਉਂਦਾ ਸੀ, ਮੈਨੂੰ ਤੂੰ ਹੋਰ ਸੁਣਾਉਣਾ ਹੈ। ਮੇਰਾ ਬੁੱਢੜਾ ਹੱਲ ਚਲਾਉਂਦਾ ਸੀ, ਕੁੜਤਾ ਤੇ ਧੋਤੀ ਪਾਉਂਦਾ ਸੀ, ਸੱਸੀ ਤੇ ਹੀਰ ਸੁਣਾਉਂਦਾ ਸੀ, ਡੁੱਡੀ ਤੇ ਭੰਗੜਾ ਪਾਉਂਦਾ ਸੀ, ਮੈਨੂੰ ਤੂੰ ਕੁਝ ਹੋਰ ਸੁਣਾਉਣਾ ਹੈ। ਅਰਬਾਂ ਦਾ ਪੁੱਤ ਬਣਾਉਣਾ ਹੈ, ਕਿਉਂ ਗੈਰਾਂ ਨਾਲ ਰਲਾਉਣਾ ਹੈ, ਕਿਉਂ ਹੋਰ ਦੀ ਹੋਰ ਬਣਾਉਣਾ ਹੈ। ਹੁਣ ਅਸਲੀ ਗੱਲ ਤੇ ਆ ਦਾਦਾ, ਮੈਨੂੰ ਐਵੇਂ ਨਾ ਟਰਖਾ। ਮੈਂ ਤੋਂ ਅਰਬੀ ਵੀਜ਼ਾ ਮੰਗਦੇ ਨੇ, ਸਾਨੂੰ ਤੇ ਬਚਪਨ ਤੋਂ ਸਮਝਦੇ ਸ਼ਾਇਦ ਅਸੀਂ ਵੀ ਅਰਬੀਆਂ ਦੇ ਵਿੱਚ ਮੈਂ ਤੋਂ ਅਰਬੀ ਵੀਜ਼ਾ ਮੰਗਦੇ ਨੇ, ਅਸੀਂ ਇੱਥੇ ਚੋਗੇ ਪਾ ਕੇ ਅਰਬੀ ਬਣਿਆ। ਮੈਂ ਤੋਂ ਅਰਬੀ ਵੀਜ਼ਾ ਮੰਗਦੇ ਨੇ, ਗੋਰੇ ਮੂੰਹ ਮੋੜ ਕੇ ਲੰਘਦੇ ਨੇ, ਆਪਣੇ ਤੋਂ ਵੱਖਰਾ ਜਾਣਦੇ ਨੇ, ਮੈਨੂੰ ਨਾਲ ਬਿਠਾਉਣ ਪਸੰਦਦੇ ਨੇ, ਮੈਨੂੰ ਆਪਣਾ ਆਪ ਪਛਾਣਨ, ਮੈਨੂੰ ਆਪਣਾ ਆਪ ਪਛਾਣਨ ਦੇ, ਮੈਨੂੰ ਆਪਣਾ ਅੰਦਰ ਛਾਨਣ ਦੇ, ਛੱਡ ਕਿਸੇ ਮਿਸਰ ਤੇ ਗਜ਼ਨੀ ਤੇ, ਮੈਨੂੰ ਲਾਹੌਰ ਕਸੂਰ ਨੂੰ ਜਾਣ, ਮੈਨੂੰ ਆਪਣਾ ਆਪ ਪਛਾਣਨ ਦੇ, ਮੈਨੂੰ ਆਪਣਾ ਅੰਦਰ ਛਾਨਣ ਦੇ, ਛੱਡ ਕਿਸੇ ਮਿਸਰ ਤੇ ਗਜ਼ਨੀ ਤੇ, ਮੈਨੂੰ ਲਾਹੌਰ ਕਸੂਰ ਨੂੰ ਜਾਣਨ ਦੇ, ਮੈਂ ਆਪਣਾ ਨਾਮ ਬਣਾਵਾਂਗਾ, ਜੋ ਹਾਂ ਉਹੀ ਕਹਿਲਾਵਾਂਗਾ, ਜਿਸ ਧਰਤੀ ਦਾ ਮੈਂ ਜਾਇਆ ਵਾਂ ਮੈਂ ਉਸ ਦੀ ਸ਼ਾਨ ਬਣਾਵਾਂਗਾ। ਮੇਰੀ ਆਪਣੀ ਸੂਰਤ ਸੋਹਣੀ ਹੈ, ਕਿਉਂ ਦੂਜੇ ਨਾਲ, ਮੇਰੀ ਆਪਣੀ ਸੂਰਤ ਸੋਹਣੀ ਹੈ, ਕਿਉਂ ਦੂਜੇ ਨਾਲ ਰਲਾਵਾਂ ਮੈਂ, ਉਹ ਆਪਣੀਆਂ ਕਾਲੀਆਂ ਅੱਖੀਆਂ ਵਿੱਚ ਕਿਉਂ ਨੀਲੇ ਖਾਬ ਸੇ। ਦੇਖੋ ਇਹ ਬੜੀ ਵੱਡੀ ਗੱਲ ਹੈ ਕਿ ਇੱਥੇ ਜ਼ਿਆਦਾ ਖਾਸ ਤੌਰ ਤੇ ਜ਼ਿਆਦਾ ਉਸ ਤੋਂ ਜ਼ਿਆਦਾ ਸ਼ੁਰੂ ਹੋਇਆ, ਲੇਕਿਨ ਪਾਕਿਸਤਾਨ ਬਣਨ ਤੋਂ ਬਾਅਦ ਵੀ ਕੰਮ, ਪਾਕਿਸਤਾਨ ਬਣਨ ਤੋਂ ਪਹਿਲੇ ਵੀ ਬਹੁਤ ਸਾਰੇ ਕੰਮ ਤੇ ਤੁਹਾਨੂੰ ਮਤਲਬ ਇੱਕ ਐਸੇ ਖਾਬ ਦਿਖਾਉਂਦੇ ਸਨ, ਕਿਉਂਕਿ ਅੰਗਰੇਜ਼ ਆਇਆ ਤੇ ਉਹਨਾਂ ਕਿਹਾ ਕਿ ਜਨਾਬ ਹੈ ਤੁਸੀਂ ਏਰੀਅਨਸ ਆਏ ਸਨ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹੁੰਦਾ ਸੀ ਨਾ, ਤੇ ਉਹਨੇ ਕਿਹਾ ਏਰੀਅਨ ਆਏ ਸਨ, ਇੱਕ ਕਹਾਣੀ ਬਣਾਤੀ 2 ਨੰਬਰ ਦੀ, ਉਹ ਬਾਅਦ ਲੋਕਾਂ ਨੇ ਰੀਕਨਸਟਰਕਟ ਕੀਤੀ, ਲੇਕਿਨ ਸਾਡੇ ਇੱਥੇ ਹਲੇ ਵੀ ਆਈਂਦੇ ਮੌਜੂਦ ਹੈਗੇ ਜਿਹੜੇ ਹੁਣ ਵੀ ਸ਼ੁਰੂ ਕਰਦੇ ਨੇ ਏਰੀਅਨ ਆਏ ਤੇ ਉਹ ਕਿਹੜੇ ਏਰੀਅਨ ਹੈਗੇ ਯਾਰ, ਮੈਂ ਤੁਹਾਨੂੰ ਦੱਸਦਾ ਉਹ ਹਰ ਚੀਜ਼ ਨੂੰ ਬਾਹਰ ਨਾ ਜੋੜੋ। ਜੀ ਜੀ ਮੈਂ ਅਰਜ਼ ਕਰ ਰਿਹਾ ਸੀ ਕਿ ਅਸੀਂ ਇੱਕ ਸਿਆਲਕੋਟ ਦੇ ਵਿੱਚ ਛੋਟਾ ਜਿਹਾ ਮੁਹੱਲਾ ਹੈ ਪੂਰਨ ਨਗਰ। ਅੱਛਾ ਪੂਰਨ ਨਗਰ ਚ ਰਹੇ ਹਾਂ, ਸਾਨੂੰ ਕਿਸੇ ਦੱਸਿਆ ਨਹੀਂ ਪੂਰਨ ਭਗਤ ਕੌਣ ਸੀ। ਦੇਖੋ ਨਾ ਅਸੀਂ ਡਿਸਓਨ ਕਰ ਦਿੱਤਾ ਹੈ। ਹਾਂਜੀ ਵਾਏ ਉਹ ਇਹ ਇੰਝ ਹੀ ਮੈਨੂੰ ਲੱਗਦਾ ਹੈ ਕਿ ਜੇ ਥੋੜਾ ਕੰਮ ਵੀ ਉਹਦੇ ਤੇ ਸ਼ਾਇਰੀ ਦੇ ਵਿੱਚ ਵੀ ਕਰਨ ਦੀ ਜ਼ਰੂਰਤ ਹੈ ਕਿ ਜਿਵੇਂ ਸਾਡਾ ਅੱਧਾ ਧੜ ਲਾ ਕੇ ਇਹਨਾਂ ਤੇ ਪਰਾਂ ਸੁੱਟ ਦਿੱਤਾ ਤੇ ਪੁਰਾ ਉਹ ਤੋਂ ਕੋਈ ਤਾਂ ਇਹ ਬੜਾ ਪ੍ਰੋਬਲਮ ਹੁੰਦਾ ਨੈਸ਼ਨਲਿਜ਼ਮ ਦਾ ਨਾ, ਉਹਨੂੰ ਇੱਕ ਤੇ ਅਦਰ ਬਣਾਉਣਾ ਹੁੰਦਾ, ਯਾਨੀ ਇੱਕ ਅਦਰ ਬਣਾਉਣਾ ਜਿਹਨੂੰ ਹਰ ਵੇਲੇ ਜੁੱਤੀਆਂ ਮਾਰਨੀਆਂ, ਠੀਕ ਹੈ, ਔਰ ਇੱਕ ਉਹਨਾਂ ਨੇ ਨਾ ਕੁਛ ਚੀਜ਼ਾਂ ਤੇ ਉੱਤੇ ਡਿਨਾਈਲ ਚੱਲਣਾ। ਮਸਲਨ ਤੁਸੀਂ ਅਗਰ ਹਿੰਦੂਆਂ ਨਾਲ ਗੱਲ ਕਰੋ ਨਾ, ਜਿਹੜੇ ਭਾਵੇਂ ਪੰਜਾਬੀ ਹਿੰਦੂ ਨੇ ਜਾਂ ਯੂਪੀ ਦੇ ਹਿੰਦੂ ਨੇ, ਉਹ ਤੁਹਾਨੂੰ ਨਾ ਜਿਹੜਾ ਸਾਡਾ ਪਾਰਸੀ ਪਾਸ ਸੀਗਾ ਉਹਦਾ ਜ਼ਿਕਰ ਨਹੀਂ ਕਰਨਗੇ,
ਸਾਡੇ ਇੱਥੇ ਹੁਣ ਸਾਡਾ ਪੰਜਾਬ ਜਿਹੜਾ ਹੈਗਾ ਔਰ ਕਸ਼ਮੀਰ ਹੈ ਤੇ ਮਤਲਬ ਕਿ ਭਾਰਤੀਆਂ ਦੀ ਦੋ ਸਾਲ ਬਹੁਤ ਸਾਲ ਹਕੂਮਤਾਂ ਰਹੀਆਂ ਉਹਨਾਂ ਦੇ ਸਾਰੇ ਸਾਡਾ ਭਾਰਤੀ ਨਾਲ ਤਲਕ ਪਾਕਿਸਤਾਨ ਮੁਸਲਮਾਨ ਹੋਣ ਤੋਂ ਬਹੁਤ ਪਹਿਲੇ ਦਾ। ਅੱਛਾ ਹੁਣ ਤੁਸੀਂ ਦੇਖੋ ਹਿੰਦੂ ਨੈਰੇਟਿਵ ਦੇ ਵਿੱਚ ਆਪਣੇ ਬੁੱਧਿਸਟ ਪਾਸਟ ਦਾ ਜ਼ਿਕਰ ਨਹੀਂ ਕਰਦੇ। ਬੁੱਧਿਜ਼ਮ ਜਿਹੜਾ ਹੈਗਾ ਉਹ ਤੇ ਇੱਕ ਬੜੀ ਵੱਡੀ ਛਾਲ ਹੈਗੀ ਔਰ ਇੰਨੀ ਵੱਡੀ ਛਾਲ ਸੀ ਕਿ ਤੁਸੀਂ ਦੇਖੋ ਗਿਆ ਬਿਹਾਰ ਦੇ ਕੋਲ ਉੱਥੋਂ ਲੈ ਕੇ ਤੇ ਅਫਗਾਨਿਸਤਾਨ ਤੇ ਈਵਨ ਹੈ ਮਿਡਲ ਈਸਟ ਪੂਰੀ ਦੁਨੀਆ 'ਚ ਚਾਈਨਾ ਤੇ ਹਲੇ ਵੀ ਮੌਜੂਦ ਹੈ ਤੇ ਉਹ ਇੰਨਾ ਫੈਲਿਆ ਇੰਨੀ ਵੱਡੀ ਛਾਲ ਹੈ। ਲੇਕਿਨ ਤੁਸੀਂ ਦੇਖੋ ਕਿ ਹਿੰਦੂ ਨੈਰੇਟਿਵ ਉਸ ਤੇ ਡਿਨਾਈਲ ਸਾਡੇ ਨੈਰੇਟਿਵ 'ਚ ਹਿੰਦੂਆਂ ਤੋਂ ਡਿਨਾਈਲ ਹੋਏਗੀ। ਅੱਛਾ ਇਹ ਜਿਹੜੀ ਡਿਨਾਈਲ ਹੈਗੀ ਨਾ ਇਹ ਨੈਸ਼ਨਲਿਜ਼ਮ ਦਾ ਪ੍ਰੋਬਲਮ ਹੈ ਕਿ ਡਿਨਾਈਲ ਇੱਕ ਤਾਂ ਕਰਨਾ ਤੇ ਦੂਸਰਾ ਜਿਹੜਾ ਹੈਗਾ ਨਾ ਉਹਨਾਂ ਨੇ ਇੱਕ ਅਦਰ ਬਣਾ ਲੈਣਾ ਇੱਕ ਵੈਰੀ ਬਣਾ ਲੈਣਾ। ਉਹ ਜਿਹੜਾ ਵੈਰੀ ਹੈ ਨਾ ਉਹਨੂੰ ਹਰ ਵੇਲੇ ਜੁੱਤੀਆਂ ਮਾਰੋ ਜਿਸ ਤਰ੍ਹਾਂ ਕਹਿੰਦਾ ਅਸੀਂ ਤਾਂ ਕੁਛ ਨਹੀਂ ਹੈਗੇ ਹਿਟਲਰ ਨੇ ਜੂਸ ਬਣਾ ਲਿਆ ਅੱਜ ਕੱਲ ਜਿਹੜੇ ਵੈਸਟਰਨ ਕੰਟਰੀਜ਼ ਨੇ ਇਮੀਗ੍ਰੈਂਟਸ ਬਣਾ ਰਹੇ ਨੇ ਯੂ ਨੀਡ ਸਮਵਨ ਬਈ ਉਹ ਟਰੰਪ ਦੀ ਤੁਸੀਂ ਖੁਸ਼ਬੂ ਦੇਖੋ ਉਹਨੇ ਵੀ ਉਹ ਵਹੀ ਖੁਸ਼ਬੂ ਹੀ ਪ੍ਰੈਜ਼ੀਡੈਂਟ ਬਣ ਗਿਆ ਸਭ ਕੁਝ ਕਹਿ ਕੇ ਨਹੀਂ ਸਹੀ ਗੱਲ ਈਵਨ ਯੂਰਪ ਦੇ ਅੰਦਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਨਸਲ ਪ੍ਰਸਤੀ ਉੱਤੇ ਆ ਰਹੀ ਹੈ ਔਰ ਉਹਦੀ ਵਜ੍ਹਾ ਇਹੀ ਹੈ ਕੋਈ ਜਿਹੜਾ ਐਕਚੁਅਲੀ ਪ੍ਰੋਬਲਮ ਨੈਸ਼ਨਲਿਜ਼ਮ 'ਚ ਉਸ ਨੈਸ਼ਨਲਿਜ਼ਮ ਨੂੰ ਜਿਹੜਾ ਅਸੀਂ ਐਕਸਕਲੂਸਿਵ ਬੁਨਿਆਦਾਂ 'ਤੇ ਰੱਖਿਆ ਹੈ ਉਹਦਾ ਪ੍ਰੋਬਲਮ। ਤੁਸੀਂ ਅਗਰ ਇਨਕਲੂਸਿਵ ਹੋ ਜਾਵੇ ਅਸੀਂ ਗੱਲ ਕਰ ਸਕਦੇ ਪੰਜਾਬੀ ਜ਼ਬਾਨ ਉਹਦੇ ਬਹੁਤ ਸਾਰੇ ਲੋਕ ਬਾਹਰੋਂ ਆਉਂਦੇ ਨੇ ਪੰਜਾਬੀ ਜ਼ਬਾਨ ਦੇ ਨਾਲ ਬਹੁਤ ਸਾਰੀਆਂ ਜ਼ਬਾਨਾਂ ਚੱਲਦੀਆਂ ਹਾਂਜੀ ਤੁਸੀਂ ਉਹਨੂੰ ਅਗਰ ਨੈਸ਼ਨਲਿਜ਼ਮ ਦੀ ਉਹਦੇ ਜਕੜਬੰਦੀ ਨਾ ਰੱਖੋ ਤੇ ਉਹਦੇ 'ਚ ਬੜੀ ਖੂਬਸੂਰਤੀ ਹੈ ਲੇਕਿਨ ਉਹ ਪ੍ਰੋਬਲਮ ਹੋ ਜਾਂਦਾ ਤੇ ਹਲੇ ਤੁਹਾਡੀ ਜਾਨ ਨਹੀਂ ਛੱਡਣੀ। ਅਸੀਂ ਟਾਈਮ ਕੱਢ ਕੇ ਆਏ ਨਹੀਂ ਜੀ ਕੁਛ ਹੋਰ ਸੁਣਾਓ ਫਿਰ ਇਹ ਜਿਹੜਾ ਹੈਗਾ ਨਾ ਚੰਗਾ ਇੱਕ ਹਾਂਜੀ ਤੇ ਉਹ ਇੱਕ ਫਰਮਾਇਸ਼ ਮੇਰੀ ਅੱਛਾ ਮਿਸਿਸ ਦੀ ਵੀ ਹੈਗਾ ਉਹਨਾਂ ਨੂੰ ਬੜੀ ਪਸੰਦ ਹੈ ਲੇਕਿਨ ਜੋ ਨਜ਼ਮ ਹੈ ਤੁਸੀਂ ਸੁਣੋਗੇ ਤਾਂ ਸ਼ਾਇਦ ਇਟਸ ਨਾਟ ਟੂ ਗੁੱਡ ਕਿ ਉਹਨਾਂ ਨੂੰ ਪਸੰਦ ਹੈ ਉਹਦੀ ਹੈਗਾ ਕਿ ਮੈਨੂੰ ਦੇ ਨਾ ਤਸੱਲੀ। ਅੱਛਾ 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 ਮਾਰਚ ਵੀ ਆ ਰਿਹਾ ਅੱਛਾ ਠੀਕ ਹੈ ਲੇਡੀਜ਼ ਦਾ ਵੀ ਹੈ ਤੇ ਉਹਦੇ ਵਿੱਚ ਉਹ ਕਹਿੰਦੀ ਹੈ ਕਿ ਮੈਨੂੰ ਦੇ ਨਾ ਤਸੱਲੀ ਜੇ ਤੂੰ ਜਾਣਾ ਹੈ ਤੇ ਜਾ। ਅੱਛਾ ਮੈਨੂੰ ਦੇ ਨਾ ਤਸੱਲੀ ਜੇ ਤੂੰ ਜਾਣਾ ਹੈ ਤੇ ਜਾ ਰਹਿ ਲਵਾਂਗੀ ਮੈਂ ਕੱਲੀ ਜੇ ਤੂੰ ਜਾਣਾ ਹੈ ਤੇ। ਅੱਛਾ ਜਿੱਦਾਂ ਹੀ ਮੈਨੂੰ ਦੇ ਨਾ ਤਸੱਲੀ ਜੇ ਤੂੰ ਜਾਣਾ ਹੈ ਤੇ ਜਾ ਰਹਿ ਲਵਾਂਗੀ ਮੈਂ ਕੱਲੀ ਜੇ ਤੂੰ ਜਾਣਾ ਹੈ ਤੇ ਜਾ ਦਿਲ ਤੋੜਿਆ ਹੀ ਮੇਰਾ ਹੁਣ ਤੋੜਨਾ ਤੂੰ ਮਾਨ ਦਿਲ ਤੇ ਤੋੜਿਆ ਹੀ ਮੇਰਾ ਹੁਣ ਤੋੜਨਾ ਤੂੰ ਮਾਨ ਮੇਰੇ ਪੂੰਝ ਨਾ ਹੰਝੂ ਮੈਨੂੰ ਮਾੜਿਆ ਨਾ ਜਾਣ ਦਿਲ ਤੋੜਿਆ ਹੀ ਮੇਰਾ ਹੁਣ ਤੋੜਨਾ ਤੂੰ ਮਾਨ ਮੇਰੇ ਪੂੰਝ ਨਾ ਹੰਝੂ ਮੈਨੂੰ ਮਾੜਿਆ ਨਾ ਜਾਣ ਮੈਨੂੰ ਆਖ ਨਾ ਝੱਲੀ ਜੇ ਤੂੰ ਜਾਣਾ ਹੈ ਤੇ ਜਾ ਰਹਿ ਲਵਾਂਗੀ ਮੈਂ ਕੱਲੀ ਜੇ ਤੂੰ ਜਾਣਾ ਹੈ ਪੀੜ ਦਿਲ ਵਾਲੀ ਦਿਲ ਵਿੱਚ ਵਸੀ ਰਹਿਣ ਪੀੜ ਦਿਲ ਵਾਲੀ ਦਿਲ ਵਿੱਚ ਵਸੀ ਰਹਿਣ ਦੇ ਗੱਲ ਕਹਿਣੀ ਸੀ ਜੋ ਤੈਨੂੰ ਅਨ ਦੱਸੀ ਰਹਿਣ ਜੇ ਕੋਈ ਖੌਫ ਸੀ ਤੇ ਬਸ ਤੇਰੇ ਰੁੱਠਣੇ ਦਾ ਸੀ ਜੇ ਕੋਈ ਖੌਫ ਸੀ ਤੇ ਬਸ ਤੇਰੇ ਰੁੱਠਣੇ ਦਾ ਸੀ ਜੇ ਕੋਈ ਡਰ ਸੀ ਤੇ ਬਸ ਦਿਲ ਟੁੱਟਣੇ ਦਾ ਸੀ ਜੱਗ ਸਾਂਭ ਲਾਂਗੀ ਕੱਲੀ ਜੇ ਤੂੰ ਜਾਣਾ ਹੈ ਤੇ ਜਾ ਰਹਿ ਲਵਾਂਗੀ ਮੈਂ ਕੱਲੀ। ਉਹ ਫਿਰ ਤੁਹਾਨੂੰ ਪਤਾ ਫਿਰ ਮਤਲਬ ਜਿਹੜੀ ਖਵਾਤੀਨ ਦੀ ਇੰਡੀਪੈਂਡੈਂਸ ਹੈ ਉਹਦਾ ਇੱਕ ਪੂਰਾ ਮੁਕਾਮ ਹੈਗਾ ਔਰ ਤੁਸੀਂ ਦੇਖੋ ਕਿ ਸਾਡਾ ਤੇ ਖੈਰ ਕਿੱਸਾ ਹੀ ਦਾ ਜਿਹੜਾ ਹੈਗਾ ਸਾਡੇ ਇੱਥੇ ਸਾਡੇ ਫੈਮਿਨਿਸਟ ਘੱਟ ਹੀ ਉਸ ਤੇ ਗੌਰ ਕਰਦੇ ਨੇ ਮੈਂ ਕਿਉਂਕਿ ਜਿਹੜੀ ਮਤਲਬ ਇੱਕ ਐਸਾ ਮਤਲਬ ਔਰ ਤੁਸੀਂ ਦੇਖੋ ਕਿ ਹੀਰ ਦੀ ਮੁਖਾਲਫਤ ਅਗਰ ਤੁਸੀਂ ਉਹਨੂੰ ਟੈਪ ਕਰੋ ਨਾ ਪੰਜਾਬ ਦੇ ਵਿੱਚ ਤੁਹਾਨੂੰ ਫਿਰ ਸਮਝ ਆਉਂਦੀ ਉਹ ਕੈਦੋਂ ਨੂੰ ਹੀਰੋ ਬਣਾ ਦਿੰਦੇ ਨੇ ਉਹ ਹੀਰ ਦਾ ਉਹ ਕਹਿੰਦੇ ਨੇ ਕਿ ਹੀਰ ਦੀ ਵਜ੍ਹਾ ਤੋਂ ਬੱਚੀਆਂ ਖਰਾਬ ਹੁੰਦੀਆਂ ਜਿਹਨੀ ਜਿਹੜਾ ਹੀਰ ਦੀ ਮੁਖਾਲਫਤ ਕਰ ਰਿਹਾ ਉਸ ਮਾਈਂਡ ਸੈਟ ਨੂੰ ਤੁਸੀਂ ਚੈੱਕ ਕਰੋ ਫਿਰ ਤੁਹਾਨੂੰ ਹੀਰ ਦਾ ਹੋਰ ਮੁਕਾਮ ਨਜ਼ਰ ਆਉਂਦਾ ਕਿ ਉਹ ਉਸ ਜ਼ਮਾਨੇ ਜਦੋਂ ਕੋਈ ਔਰਤਾਂ ਦੀ ਆਜ਼ਾਦੀ ਤਹਿਰੀਕਾਂ ਦੀ ਵੀ ਨੁਮਾਇੰਦਾ ਨਹੀਂ ਜਾਂ ਉਸ ਤੋਂ ਪਹਿਲੇ ਮੁਕਬਲ ਜਾਂ ਸ਼ਾਹ ਹੁਸੈਨ ਨੇ ਵੀ ਗੱਲ ਕੀਤੀ ਸੀ। ਹੁਣ ਤੁਸੀਂ ਦੇਖੋ ਕਿ ਇਹ ਜਿਹੜਾ ਸਾਰਾ ਕੰਮ ਇਹਨੂੰ ਆਪਣੀ ਧਰਤੀ ਦੇ ਨਾਲ ਜੋੜਨਾ ਵੱਡੀ 8 ਮਾਰਚ ਨੂੰ ਵੀ ਗੌਰ ਕਰਨਾ ਉਹ ਵੀ ਇੱਕ ਡਾਇਰੈਕਸ਼ਨ ਐਸੀ ਲੈ ਜਾਂਦੀ ਹੈ ਇਹ ਚੀਜ਼ ਅਨਫੋਰਚੂਨੇਟਲੀ ਦਫਾ ਥੋੜੀ ਜਿਹੀ ਮਿਸਗਾਈਡਡ ਹੋ ਜਾਂਦਾ ਹੈ ਲੇਕਿਨ ਹੈ ਕਿ ਇਟਸ ਡੈਫੀਨਿਟਲੀ ਅ ਗੁੱਡ ਕਾਜ਼ ਮੈਂ ਥੋੜਾ ਬਹੁਤ ਨਹੀਂ ਕਾਜ਼ ਤਾਂ ਬਹੁਤ ਜ਼ਬਰਦਸਤ ਹੈ ਲੇਕਿਨ ਉਹਦੇ ਜੋ ਅਸੀਂ ਕੰਟਰੀਬਿਊਟ ਕੀਤਾ ਹੈ ਉਹਨੂੰ ਵੀ ਐਕਨੋਲੇਜ ਕਰਨਾ ਨਹੀਂ ਬਿਲਕੁਲ ਉਹੀ ਨਾ ਜੀ ਅਸੀਂ ਉਹਨੂੰ ਉਸ ਐਂਗਲ ਨਾਲ ਪੜ੍ਹਿਆ ਨਹੀਂ ਨਾ ਮਾੜਾ ਜਿਹੜਾ ਥੋੜਾ ਬਹੁਤ ਸ਼ਾਇਰ ਬਣ ਜਾਏ ਉਹਦੀ ਮੁਦਾਰ ਤੇ ਝੰਡੇ ਝੁੰਡੇ ਦਾ ਬਾਬਾ ਜੀ ਹੈਗਾ ਕਾਰਲ ਮਾਰਕਸ ਕਿਧਰੇ ਇੱਧਰ ਪੈਦਾ ਹੋਏ ਹੁੰਦੇ ਨਾ ਤੇ ਉੱਥੇ ਕੁਆਲੀਆਂ ਹੋ ਰਹੀਆਂ
ਕੁਆਲੀ ਤੋਂ ਤੁਹਾਨੂੰ ਇਤਰਾਜ਼ ਕੋਈ ਨਹੀਂ, ਮੇਰਾ ਮਕਸਦ ਕਹਿਣਾ ਹੈਗਾ ਕਿ ਪੜੋ ਵੀ ਨਾਲ, ਉਹਦਾ ਮੈਸੇਜ ਨਹੀਂ ਸੀ ਲੈਣਾ, ਉੱਥੇ ਦੁਆਵਾਂ ਕਰਦੇ ਉੱਥੇ ਅਸੀਂ ਕਾਰਲ ਮਾਰਕਸ ਨੂੰ ਬਣਾ ਦੇਣਾ ਸੀ। ਪੜੋ ਬਾਬਿਆਂ ਦਾ ਕੀ ਉਹ ਮੈਸੇਜ ਤੁਸੀਂ ਦੇਖੋ ਕਿ ਕਿੰਨੀ ਦੁਨੀਆ ਜਾਂਦੀ ਹੈ ਬਾਬਾ ਬੁੱਲੇ ਸ਼ਾਹ ਦੇ ਮਿਲਾਦ ਤੇ ਬੁੱਲੇ ਸ਼ਾਹ ਨੂੰ ਸਮਝਣਾ ਕਿਸੇ ਕੋਲ ਉਹਨਾਂ ਦਾ ਮੈਸੇਜ ਨਹੀਂ ਹੈ। ਫਿਰ ਆਪਣਾ ਮਤਲਬ ਦੇਖੋ ਨਾ, ਮੈਂ ਤੇ ਇਹ ਨਹੀਂ ਬਾਬਿਆਂ ਦਾ ਮਤਲਬ ਬਾਬਾ ਫਰੀਦ ਪਾਕ ਪਤਾ ਨਹੀਂ, ਤੁਸੀਂ ਦੇਖੋ ਨਾ ਕਿੰਨੀ ਦੁਨੀਆ ਜਾਂਦੀ ਹੈ, ਲੇਕਿਨ ਜੋ ਬਾਬਾ ਫਰੀਦ ਨੇ ਕਿਹਾ ਔਰ 1000 ਸਾਲ ਪਹਿਲੇ ਕਿਹਾ, ਹਾਂ ਉਹ ਵੱਡਾ ਕੰਮ ਤੇ ਹੋ ਗਿਆ। ਤੇ ਇਹ ਤੇ ਗੱਲ ਤੁਹਾਡੀ ਠੀਕ ਹੈ। ਤੇ ਕੋਈ ਹੋਰ ਚੀਜ਼ਾਂ ਸਾਨੂੰ ਇੱਕ ਨਜ਼ਮ ਹੈ, ਥੋੜੀ ਲੰਬੀ ਹੈ ਲੇਕਿਨ ਉਹਦੇ ਥੋੜੀ ਮੰਜ਼ਰਬੰਦੀ ਜ਼ਿਆਦਾ ਹੈ। ਅੱਛਾ, ਹਾਂਜੀ। ਤੇ ਸ਼ਾਇਦ ਉਹਦਾ ਮੇਨ ਐਸਪੈਕਟ ਜਿਹੜਾ ਨਾ ਕਿ ਉਹਦੀ ਜਿਹੜੀ ਮੰਜ਼ਰਬੰਦੀ ਹੈ, ਉਹ ਥੋੜੀ ਠੀਕ ਸੂਰਤੀ ਉਹਦੇ ਵਿੱਚ ਛੋਟਾ ਜਿਹਾ ਮੈਸੇਜ ਜ਼ਰੂਰ ਕਿ ਅੱਖੀਆਂ ਤੋਂ ਨੀਂਦਰ ਦੂਰ ਦਰਾੜੀ, ਘੁੱਪ ਹਨੇਰ ਦੀ ਵਹਿਸ਼ਤ ਡਾਢੀ, ਇੱਕ ਇੱਕ ਪਲ ਜਿਵੇਂ ਹਾੜ ਦੇ ਹਾੜੇ, ਚੁੱਪ ਰਾਤ ਦੀ ਕੰਨ ਤੇ ਪਾੜੇ, ਤੇ ਸੁਪਨਿਓਂ ਖਾਲੀ ਬਿਸਤਰ ਛੱਡ ਕੇ ਚਿਕਨਾ ਚੂਰ ਵਜੂਦ ਨੂੰ ਕੱਢ ਕੇ, ਕੰਨਾਂ ਫੜਦਾ ਠੇਡੇ ਖਾਂਦਾ, ਨੁਕਰਾਂ ਦੇ ਵਿੱਚ ਟੱਕਰਾਂ ਲਾਂਦਾ, ਘਰ ਸਾਰੇ ਫਿਰਾਂ ਨਾ ਪਾਉਂਦਾ, ਇੱਕ ਕੋਣਾ ਖੁਦਰਾ ਡੂੰਦਾ, ਕੋਈ ਲਾਡੂ ਕੋਈ ਦੀਵਾ ਬਾਲਾਂ, ਇਸ ਹਨੇਰ ਬਲਾ ਟਾਲਾਂ, ਕੋਈ ਵੀ ਸੂਰਤ ਨਜ਼ਰ ਨਾ ਆਵੇ, ਵਹਿਸ਼ਤ ਘਰ ਦੀ ਵੱਧਦੀ ਜਾਵੇ, ਡਿੱਗਦਾ ਉੱਠਦਾ ਬੂਹੇ 'ਚ ਵੱਜਿਆ, ਖੋਲ ਕੇ ਬੂਹਾ ਬਾਹਰ ਨੂੰ ਭੱਜਿਆ, ਵੇਖਿਆ ਪਿੱਛੇ ਮੂੰਹ ਨੂੰ ਮੋੜ ਕੇ, ਪੈਰ ਮੇਰੇ ਨਾਲ ਪੈਰ ਨੂੰ ਜੋੜ ਕੇ, ਭੂਤ ਪ੍ਰੀਤ ਤੇ ਜਿੰਨ ਪਰਛਾਈਆਂ ਮੈਨੂੰ ਜਿਵੇਂ ਖਾਣ ਨੂੰ ਆਈਆਂ, ਅੰਨ੍ਹੇਵਾਹ ਮੈਂ ਉੱਥੋਂ ਨੱਸਿਆ, ਸੋਚਿਆ ਕਿਵੇਂ ਇਸ ਚੱਕਰ ਵਿੱਚ ਫਸਿਆ, ਪੈਰਾਂ ਹੇਠੋਂ ਫਿਰ ਧਰਤੀ ਨਿਕਲ ਗਈ, ਮੈਨੂੰ ਜਿਵੇਂ ਕੋਈ ਖਾਈ ਨਿਕਲ ਗਈ, ਬਾਅਦ ਇਸ ਦੀ ਕੋਈ ਹੋਸ਼ ਨਹੀਂ ਰਹੀ ਨਾ, ਵਿੱਚ ਦਿਮਾਗ ਕੋਈ ਸੋਚ ਰਹੀ ਨਾ, ਮੱਥੇ ਉੱਤੇ ਕਿਸੇ ਹੱਥ ਨੂੰ ਰੱਖ ਕੇ ਪੁੱਛਿਆ ਬੜੇ ਹੀ ਪਿਆਰ ਨਾਲ ਤੱਕ ਕੇ, ਆਸਮ ਪੁੱਤਰ ਅੱਖਾਂ ਖੋਲ, ਆਸਮ ਪੁੱਤਰ ਅੱਖਾਂ ਖੋਲ, ਹੋਸ਼ ਕਰ ਕੁਝ ਮੂੰਹੋਂ ਬੋਲ, ਇੰਨੇ ਦਿਨ ਕਿੱਥੇ ਰਿਹਾ ਏਂ ਵਸਦਾ, ਤੇ ਕਿੱਥੋਂ ਆਇਆ ਦੌੜਦਾ ਨੱਸਦਾ, ਸਾਰੇ ਤੈਨੂੰ ਲੱਭ ਲੱਭ ਰਹਿ ਗਏ, ਅਸੀਂ ਤੇ ਬਸ ਦਿਲ ਹਾਰ ਕੇ ਬਹਿ ਗਏ, ਮਾਂ ਮੈਂ ਨਸ ਨਸ ਥੱਕ ਗਿਆ ਵਾਂ, ਮਾਂ ਮੈਂ ਨਸ ਨਸ ਥੱਕ ਗਿਆ ਵਾਂ, ਤੇ ਲੰਮੇ ਪੈਂਦੇ ਅੱਕ ਗਿਆ ਵਾਂ, ਬਸ ਹੁਣ ਘਰ ਮੁੜ ਆਇਆ ਵਾਂ, ਸਭ ਕੁਝ ਛੱਡ ਕੇ ਟੁਰ ਆਇਆ। ਇਹ ਲਾਈਫ ਦੀ ਸਟੋਰੀ ਹੈ ਕਿ ਇਨਸਾਨ ਕਿੰਨਾ ਦੌੜਦਾ ਆਖਰ ਦੇ ਉੱਤੇ ਜਿਹੜਾ ਨਾ ਇਹ ਲਾਈਫ ਇੰਨੀ ਮੁਸ਼ਕਿਲ ਹੋਈ ਜਾਂਦੀ ਹੈ ਅਲਟੀਮੇਟਲੀ ਜਿਹੜਾ ਨਾ ਉਹ ਫਿਰ ਸ਼ਾਇਦ ਇਹ ਵੀ ਹੁੰਦਾ ਕਿ ਮਤਲਬ ਵੀ ਖੁਸ਼ੀ ਹੋਈ ਦੇਖੋ ਨਾ, ਹੁਣ ਪੈਸੇ ਕਮਾ ਲਏ, ਸਭ ਕੁਛ ਕਰ ਲਿਆ, ਬੱਚੇ ਹੋ ਗਏ, ਬੱਚਿਆਂ ਦੇ ਬੱਚੇ ਹੋ ਗਏ, ਅੱਗੇ ਕਰਨਾ ਅੱਗੇ ਤੁਸੀਂ ਆਪਣੇ ਬਾਰੇ ਬੰਦਾ ਆਪਣੇ ਬਾਰੇ ਵੀ ਥੋੜਾ ਟਾਈਮ ਦੇਣਾ ਚਾਹੀਦਾ, ਜਿਹੜਾ ਟਾਈਮ ਅਸੀਂ ਆਪਣੇ ਆਪ ਨੂੰ ਦੇਣਾ ਉਹੀ ਸਾਡਾ ਹੈਗਾ। ਤੇ ਹੁਣ ਤੁਸੀਂ ਜਿਹੜਾ ਹੈਗਾ ਉਹ ਇੱਕ ਤਾਂ ਮੈਂ ਦੱਸਦਾ ਸਾਰਿਆਂ ਨੂੰ ਕਿ ਕਿਤਾਬ ਤਰਿੰਜਨ ਸਾਡੇ ਦੋਸਤ ਹੈਗੇ ਨੇ ਜ਼ੁਬੈਰ ਸਾਹਿਬ, ਉਹਨਾਂ ਦੀ ਕਹਾਣੀ ਹੈਗੀ ਪੰਜਾਬੀ ਦੇ ਬਾਰੇ ਜ਼ਬਰਦਸਤ ਕੰਮ ਕਰ ਰਹੇ ਨੇ, ਔਰ ਉਹਨਾਂ ਨੇ ਇਹ ਕਿਤਾਬ ਛਾਪੀ ਹੈ, ਔਰ ਟੈਂਪਲ ਰੋਡ ਦੇ ਉੱਤੇ ਉਹਨਾਂ ਦਾ ਆਫਿਸ ਹੈਗਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਸੀਂ ਉੱਥੋਂ ਇਹ ਕਿਤਾਬ ਜਿਹੜੀ ਖਰੀਦ ਸਕਦੇ ਹੋ, ਅਤੇ 200 ਰੁਪਏ ਦੀ ਹੈ ਜੀ, ਬਿਲਕੁਲ ਠੀਕ ਹੈ। ਅੱਛਾ ਜੀ, ਤੁਸੀਂ ਇਹਦੀ ਜਿਹੜੀ ਵੇਲ ਹੈਗੀ ਹੈ ਉਹ ਆਪਣੇ ਮਾਪਿਆਂ ਦੇ ਨਾਲ ਕੀਤੀ? ਜੀ ਸਭ ਜੀ ਉਹਨਾਂ ਦਾ ਹੀ ਦੇਣ। ਉਹਨਾਂ ਦੇ ਬਾਰੇ ਵੀ ਦੱਸੋ ਨਾ ਥੋੜ੍ਹਾ ਜਿਹਾ। ਜੀ ਵਾਲਦ ਸਾਹਿਬ ਦਾ ਕੀ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ 1986 'ਚ ਉਹਨਾਂ ਦੀ ਡੈਥ ਹੋ ਗਈ ਸੀ। ਕੀ ਨਾਮ ਉਹਨਾਂ ਦਾ ਨਾਮ ਸਨਾਉਲਾ, ਚੌਧਰੀ ਸਨਾਉਲਾ। ਅੱਛਾ, ਉਹੀ ਦੇਵ, ਠੀਕ ਹੈ। ਤੇ ਉਹ ਪੇਸ਼ੇ ਦੇ ਅਤਬਾਰ ਨਾਲ ਵਕੀਲ ਸਨ। ਅੱਛਾ, ਹਾਂਜੀ। ਤੇ ਕਿੱਥੇ ਪ੍ਰੈਕਟਿਸ ਕਰਦੇ? ਸਿਆਲਕੋਟ ਦੇ ਵਿੱਚ ਉਹਨਾਂ ਦੀ ਮੇਨ ਪ੍ਰੈਕਟਿਸ ਦਾ ਹੈ ਸੈਂਟਰ, ਲੇਕਿਨ ਹਾਈ ਕੋਰਟ ਦੇ ਵਿੱਚ ਵੀ ਪ੍ਰੈਕਟਿਸ ਤੇ ਉਹ ਉਹਨਾਂ ਦੀ ਨਾਮ ਦੀ ਮੁਨਾਸਬਤ ਨਾਲ ਹੀ ਸਾਡਾ ਸਨਾ ਜਿਹੜਾ ਲਾਸਟ। ਅੱਛਾ। ਤੇ ਵਾਲਦਾ ਸਾਹਿਬਾਂ ਦੀਆਂ ਜਿਹੜੀਆਂ ਨੇ ਉਹ ਸਾਡੇ ਕਾਇਮ ਰੱਖੇ, ਉਹ ਕੈਨੇਡਾ ਰਹਿੰਦੇ ਨੇ। ਅੱਛਾ, ਮੇਰੇ ਇੱਕ ਭਾਈ ਦੇ ਨਾਲ, ਤੇ ਉਹਨਾਂ ਨੇ ਸਾਨੂੰ ਵਾਲਦ ਸਾਹਿਬ ਤੋਂ ਬਾਅਦ ਬਹੁਤ ਮਿਹਨਤ ਦੇ ਨਾਲ ਪਾਲਿਆ, ਇਸ ਲਈ ਉਹਨਾਂ ਲਿਖਿਆ ਹੈ ਕਿ ਦੂਰ ਤਾਰਿਕ ਅਜ਼ੀਜ਼ ਦਾ ਮੇਰਾ ਖਿਆਲ ਸ਼ੇਰ ਹੈ ਕਿ ਦੂਰ ਪਰੇ ਅਸਮਾਨਾਂ ਉੱਤੇ ਰੱਬ ਸੱਚੇ ਦਾ ਨਾਮ, ਹੇਠਾਂ ਜ਼ਮੀਨ ਦੇ ਉੱਤੇ ਬਸ ਇੱਕ ਮਾਂ, ਤੇ ਇਹਨਾਂ ਦਾ ਹੀ ਸਭ ਕੁਛ ਉਹਨਾਂ ਦਾ ਨਹੀਂ ਦੇ ਸਕਦਾ। ਔਰ ਫਿਰ ਤੁਸੀਂ ਦੇਖੋ ਕਿ ਮਤਲਬ ਸਿੰਗਲ ਪੇਰੈਂਟ ਹੋ ਕੇ ਪਾਲਣਾ ਜਿਹੜਾ ਹੈਗਾ ਉਹ ਵੀ ਕੰਮ ਹੈ, ਬਹੁਤ ਮਿਹਨਤ ਦੀ ਗੱਲ ਹੈ। वो कि ज़रा
ਬਹੁਤ ਸਾਰੇ ਇਲਾਕਿਆਂ 'ਤੇ ਸਾਡੇ ਹਲੇ ਵੀ ਫੈਮਿਲੀ ਸਿਸਟਮ ਇੰਟੈਕਟ ਹੈਗਾ ਅਤੇ ਉਹਦੇ ਸਪੋਰਟ ਇੱਕ ਹੋ ਜਾਂਦੀ ਹੈ। ਹਾਂ ਨਹੀਂ, ਜਿਸ ਦੌਰ 'ਚ ਅਸੀਂ ਗਰੋ ਕਰ ਰਹੇ ਸੀ ਸਾਨੂੰ ਤਾਂ ਦੱਸਦਾ ਕਿ ਅਸੀਂ ਲਾਹੌਰ ਆ ਇਹਨਾਂ ਵਾਸਤੇ ਤਾਂ ਹੁਣ ਨਹੀਂ ਕਿਹਾ ਕਿ ਖਾਲਾ ਦੇ ਘਰ ਸਾਡੀ ਖਾਲਾ ਵੀ ਜਿਹੜੀ ਅੰਮੀ ਦੀ ਤਰ੍ਹਾਂ ਹੀ ਨੇ, ਉਹਨਾਂ ਨੇ ਸਾਨੂੰ ਬੜੀ ਠੀਕ ਹੈ ਠੀਕ ਹੈ। ਤੇ ਸਾਨੂੰ ਇੱਕ ਦੋ ਹੋਰ ਚੀਜ਼ਾਂ ਸੁਣਾਓ, ਕਿਉਂਕਿ ਅਸੀਂ ਜਿਹੜਾ ਹੈਗਾ ਨਾ ਅਸੀਂ ਮੇਰਾ ਖਿਆਲ ਹੈ ਥੋੜੀ ਜਿਹੜੀ ਰੈਲੇਵੈਂਟ ਹੈ ਲੋਕਾਂ ਦੇ ਨਾਲ, ਉਹ ਮੈਂ ਇੱਕ ਦਫਾ ਲਿਖੀ ਸੀ ਕਿ ਮੈਂ ਆਪੇ ਹੀ ਦੇਸ਼ ਉਜਾੜਿਆ। ਅੱਛਾ। ਹਾਂ ਤੇ ਲੋਕਾਈ ਦੇ ਨਾਲ ਲਿੰਕ ਜਿਹੜਾ ਨਾ ਉਹ ਬਿਹਤਰ ਰਹਿੰਦਾ, ਲੋਕ ਵੀ ਉਹਨੂੰ ਇੰਜੋਏ ਕਰਦੇ। ਹਾਂ ਬਿਲਕੁਲ। ਕਿ ਮੈਂ ਆਪੇ ਹੀ ਦੇਸ਼ ਦਾ ਵੈਰੀ ਹਾਂ, ਮੈਂ ਆਪੇ ਹੀ ਦੇਸ਼ ਉਜਾੜਿਆ। ਜੋ ਕੋਈ ਵੀ ਚੋਰ ਉਚੱਕਾ ਸੀ ਮੈਂ ਉਸ ਨੂੰ ਨਿਬਰ ਚਾੜਿਆ। ਅੱਛਾ, ਇਹ ਰਜ਼ਮ ਤਾਂ ਉਲਟਾ ਹੀ ਹੈ, ਸ਼ਿਕਵਾ ਤੇ ਜਵਾਬੇ ਸ਼ਿਕਵਾ। ਇਹ ਬਿਲਕੁਲ ਠੀਕ ਹੈ, ਬਲਕਿ ਮੈਨੂੰ ਇੰਝ ਚਾਹੀਦਾ ਸੀ। ਜੇ ਤੁਹਾਡੇ ਮੇਰੀ ਪਹਿਲੇ ਮੁਲਾਕਾਤ ਹੋ ਜਾਂਦੀ ਤੇ ਕਿਤਾਬ ਦਾ ਟਾਈਟਲ ਅੱਛਾ ਬਣ ਜਾਂਦਾ ਨਜ਼ਮ ਦਾ, ਕਿ ਮੈਂ ਆਪੇ ਹੀ ਦੇਸ਼ ਦਾ ਵੈਰੀ ਹਾਂ, ਮੈਂ ਆਪੇ ਹੀ ਦੇਸ਼ ਉਜਾੜਿਆ। ਜੋ ਕੋਈ ਵੀ ਚੋਰ ਉਚੱਕਾ ਸੀ ਮੈਂ ਉਸ ਨੂੰ ਮਿੰਬਰ ਚਾੜਿਆ। ਜਦੋਂ ਮੇਰੇ ਅਮਲ ਦਾ ਵੇਲਾ ਸੀ ਮੈਂ ਢੋਲਾਂ ਅੱਗੇ ਨੱਚਦਾ ਰਿਹਾ, ਮੈਂ ਵਾਮ ਸ਼ਦਾਈਆਂ ਭੁੱਖਿਆਂ ਦੇ ਰੋਟੀ ਤੇ ਚਗੇ ਪਚਦਾ ਰਿਹਾ। ਮੈਂ ਭੁੱਲ ਗਿਆ ਚੰਗੇ ਬੰਦੇ ਨੂੰ, ਕੋਈ ਫਰਕ ਨਾ ਝੂਠ ਤੇ ਸੱਚਦਾ ਰਿਹਾ। ਨਾ ਮੁਸਤਕਬਲ ਦੀ ਫਿਕਰ ਰਹੀ, ਨਾ ਯਾਦ ਰਹੀ ਪਿਛਲੀਆਂ ਚੋਟਾਂ ਦੀ, ਜਿਹੜੇ ਥੈਲੀ ਦੇ ਗਏ ਨੋਟਾਂ ਦੀ ਉਹ ਬਾਜ਼ੀ ਲੈ ਗਏ। ਹਾਂਜੀ, ਮੈਂ ਭੁੱਲ ਗਿਆ ਚੰਗੇ ਬੰਦੇ ਨੂੰ, ਕੋਈ ਫਰਕ ਨਾ ਝੂਠ ਤੇ ਸੱਚ ਦਾ ਰਿਹਾ। ਨਾ ਮੁਸਤਕਬਲ ਦੀ ਫਿਕਰ ਰਹੀ, ਨਾ ਯਾਦ ਰਹੀ ਪਿਛਲੀਆਂ ਚੋਟਾਂ ਦੀ, ਜਿਹੜੇ ਥੈਲੀ ਦੇ ਗਏ ਨੋਟਾਂ ਦੀ ਉਹ ਬਾਜ਼ੀ ਲੈ ਗਏ ਵੋਟਾਂ ਦੀ। ਉਹ ਦੋ ਦੇ ਕੇ ਮਸਤੀ 2 ਦਿਨ ਦੀ, ਮੇਰੀ ਜੋੜੀ ਸੀਗੇ ਹੋਂਟਾਂ ਦੀ। ਹੁਣ ਹਾੜ ਵੀ ਹੈ ਤੂਫਾਨ ਵੀ ਹੈ ਪਰ ਕੋਈ ਪੁੱਛਣ ਹਾਰ ਨਹੀਂ। ਮੈਂ ਕਲਮ ਕੱਲਾ ਪਾਣੀ ਵਿੱਚ, ਕੋਈ ਹਾਕਮ ਕੋਈ ਸਰਕਾਰ ਨਹੀਂ। ਸਿਰ ਸੁੱਟ ਕੇ ਆਸਮ ਸੋਚਣਾ ਵਾ ਕੀ ਮੈਂ ਕਿਸ ਨੂੰ ਦੋਸ਼ ਦਿਆਂ। ਮੈਂ ਆਪੇ ਹੀ ਦੇਸ਼ ਦਾ ਵੈਰੀ ਹਾਂ, ਮੈਂ ਆਪੇ ਹੀ ਦੇਸ਼ ਉਜਾੜਿਆ ਹੈ। ਜੋ ਕੋਈ ਵੀ ਚੋਰ ਉਚੱਕਾ ਸੀ ਮੈਂ ਉਸ ਨੂੰ ਮਿੰਬਰ ਚਾੜਿਆ। ਹੋ ਸਕਦਾ ਕੁਝ ਲੋਕਾਂ ਨੂੰ ਤੁਹਾਡੀ ਇਹ ਨਜ਼ਮ ਬੜੀ ਪਸੰਦ ਆਏ, ਜਿਹੜੇ ਵੈਸੇ ਹੀ ਮੈਂਬਰਾਂ ਦੇ ਬੜੇ ਖਿਲਾਫ ਹੈਗੇ ਨੇ। ਮੈਂ ਤਾਂ ਤੇਰਾ ਤਾਂ ਪੁੱਟਾ ਨਹੀਂ ਕਰਦਾ ਕਿ ਜਿਹੜੇ ਵੈਸੇ ਹੀ ਸਮਝਦੇ ਨੇ ਕਿ ਇਹ ਅਸੈਂਬਲੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ। ਬੜੀ ਦਫਾ ਕੋਸ਼ਿਸ਼ ਕੀਤੀ ਉਹਨਾਂ ਨੇ। ਲੇਕਿਨ ਉਹ ਗੱਲ ਚੰਗੇ ਮੈਂਬਰ ਵੀ ਕਿਤੇ ਲੱਭ ਜਾਣ। ਹਾਂ ਨਹੀਂ ਦੇਖੋ, ਮੈਂ ਤਾਂ ਕਹਿੰਦਾ ਕਿ ਚੰਗੇ ਭੈੜੇ ਲੋਕ ਹੁੰਦੇ ਨੇ, ਮਤਲਬ ਹੈ ਕਿ ਉਹ ਠੀਕ ਹੈ, ਬਾਅਦ ਦਫਾ ਉਹਨਾਂ ਦਾ ਹੱਥ ਨਹੀਂ ਪੈ ਰਿਹਾ ਹੁੰਦਾ, ਪਾਲਿਸੀ ਦੇ ਵਿੱਚ ਨਹੀਂ ਹੁੰਦੇ। ਲੇਕਿਨ ਅਗਰ ਪਾਕਿਸਤਾਨ 'ਚ ਅਗਰ ਤੁਸੀਂ ਇਹ ਕਹੋ ਕਿ 75 ਸਾਲਾਂ ਕਿਹੜੇ ਚੰਗੇ ਕੰਮ ਹੋਏ, ਲਿਸਟ ਬਣਾ ਤੁਹਾਨੂੰ ਪਤਾ ਚੱਲੇਗਾ ਉਹ ਸਾਰੇ ਸਿਵਿਲੀਅਨ ਗਵਰਨਮੈਂਟਸ ਨੇ। ਉਹ ਲਾਇਬਲ ਹੁੰਦੇ ਨਾ, ਉਹ ਲਾਇਬਲ ਹੁੰਦੇ ਨਾ, ਉਹਨਾਂ ਨੇ ਫਿਰ ਵਾਪਸ ਮੁੜ ਕੇ ਜਾਣਾ ਹੁੰਦਾ। ਮਤਲਬ ਤੁਸੀਂ ਸ਼ੁਰੂ ਤੋਂ ਚੁੱਕ ਕੇ ਦੇਖ ਲਓ, ਮਤਲਬ ਬੜੀ ਔਰ ਫਿਰ ਇਹ ਇਸ ਵਾਸਤੇ ਸਿਵਿਲੀਅਨ ਨਹੀਂ ਕਿ ਉਹ ਸਿਵਿਲੀਅਨ ਨੇ, ਇਸ ਵਾਸਤੇ ਕਿ ਸਿਵਿਲੀਅਨ ਸੈਟਅਪ ਦੇ ਵਿੱਚ ਮਸ਼ਾਵਰਤ ਦੇ ਦੇਖੋ ਨਾ, ਅਸੀਂ ਇੱਕ ਬੰਦਾ ਗੱਲ ਕਰੇ, 2 ਬੰਦੇ ਗੱਲ ਕਰਨ, 20 ਬੰਦੇ ਬੈਠ ਕੇ ਗੱਲ ਕਰਨ ਤੇ ਉਹਦੇ ਡਿਫਰੈਂਟ ਪਹਿਲੂ ਡਿਸਕਸ ਹੁੰਦੇ। ਹੁਣ ਦੇਖੋ ਆਸਿਮ ਸਨਾ ਹੋ ਗਿਆ, ਕਿਸੇ ਨੂੰ ਨਹੀਂ ਪੁੱਛਿਆ, ਚੁੱਪ ਕਰਕੇ ਕਰਤਾ। ਅੱਜ ਤੁਸੀਂ ਕਹਿੰਦੇ ਹੋ ਕਿ ਨਾ ਸਾਡੇ ਦਰਿਆ ਵੇਚਦੇ, ਸਾਡੇ ਦਰਿਆਵਾਂ ਦਾ ਪਾਣੀ ਜਿਹੜਾ ਹੈਗਾ ਵੀ ਵੇਚਦਾ। ਤੇ ਉਸ ਵੇਲੇ ਕੁਛ ਲੋਕ ਹੈਗੇ ਸਾਨੂੰ ਮਹਿਸੂਸ ਕਰਦੇ ਕੋਈ ਸਾਹਮਣੇ ਮੀਟਿੰਗ ਦੇ ਵਿੱਚ ਕਿ ਜਨਾਬ ਇਹ ਕੰਮ ਤੁਸੀਂ ਕਰ ਰਹੇ ਹੋ, ਆਪਣੇ ਜਿਹੜੇ ਮੁਸਤਕਿਲ ਪਾਣੀ ਦੇ ਸੌਦੇ ਨੇ ਤੁਸੀਂ ਉਹ ਵੇਚ ਰਹੇ ਹੋ ਤੇ ਆਰਜ਼ੀ ਸੌਦੇ ਖਰੀਦ ਰਹੇ ਹੋ। ਔਰ ਉਹ ਜਿਹੜੇ ਟੈਂਪਰੇਰੀ ਤੁਸੀਂ ਆਪਣਾ ਖਰੀਦ ਰਹੇ ਹੋ ਉਹ ਟੈਂਪਰੇਰੀ ਜਿਹੜੇ ਨੂੰ ਭਰ ਜਾਣਗੇ। ਅੱਜ ਅਸੀਂ ਮੰਗਲਾ ਸ਼ਿਮਲਾ ਭਰ ਗਏ ਨਾ ਤੁਹਾਡੇ, ਤੇ ਤੁਹਾਨੂੰ ਸਮਝ ਨਹੀਂ ਆਉਂਦੀ ਅੱਗੇ ਕੀ ਕਰਨਾ ਹੈ। ਤੇ ਦਰਿਆ ਦੇ ਮੁਸਤਕਿਲ ਹੈਗੇ ਸਨ, ਤੇ ਸਦੀਆਂ ਤੋਂ ਚਲੇ ਆ ਰਹੇ ਸਨ। ਸੋ ਮਤਲਬ ਹੈ ਕਿ ਬਿਠਾਵਰਤ ਦਾ ਹਮੇਸ਼ਾ ਇਹੀ ਫਾਇਦਾ ਹੁੰਦਾ ਕਿ ਬਸ ਠੀਕ ਹੈ, ਬਹੁਤ ਪ੍ਰੈਸ਼ਰ ਹੁੰਦੇ ਹੋਣਗੇ ਪ੍ਰੈਸ਼ਰ ਹਰ ਮੁਲਕ 'ਚ ਹੁੰਦੇ ਨੇ, ਲੇਕਿਨ ਸਵਾਲ ਇਹ ਹੈ ਕਿ ਮਸ਼ਾਵਰਤ ਨਾ ਕਰੋ ਫੈਸਲੇ ਤੇ ਫਿਰ ਚੱਲਦੇ ਹੀ। ਤੇ ਉਹ 73 ਦਾ ਆਈ ਜਦੋਂ ਇੱਕ ਸਿਵਿਲੀਅਨ ਗਵਰਨਮੈਂਟ ਅੱਜ ਤੱਕ ਇਹਨਾਂ ਨੇ ਇੰਨਾ ਬੇੜਾ ਗਰਕ ਕੀਤਾ ਉਹਦਾ, ਉਹਦੇ ਬਾਵਜੂਦ ਉਹ ਇੱਕ ਕਲਾਮਤ ਹੈਗੀ ਪਾਕਿਸਤਾਨ। ਬਿਲਕੁਲ ਇਸ ਵਾਸਤੇ ਬਹੁਤ ਸਾਰੇ ਕੰਮ ਮੈਂਬਰਾਂ ਨੇ ਕੀਤੇ। ਮੈਨੂੰ 56 ਦੀ ਅਸੈਂਬਲੀ ਦੀ ਡਿਬੇਟਾਂ ਮੈਂ ਸੁਣੀ, ਉਹ ਮੈਂ ਪੜ੍ਹ ਕੇ ਬੰਦਾ ਪਰੇਸ਼ਾਨ ਉਹ ਮਤਲਬ ਤੁਹਾਨੂੰ ਪਤਾ ਚੱਲਦਾ ਕਿ ਪਾਲਿਸੀ ਸਾਡੇ ਬਹੁਤ ਕੁਛ ਦੇਖ ਵੀ ਰਹੇ ਸਨ, ਸੋਚ ਵੀ ਰਹੇ। ਇਹ ਜਿਹੜਾ ਵੱਧ ਰਿਹਾ ਉਸ ਵੇਲੇ ਉਸ ਲਈ ਇਹ ਸੋਚਣਾ ਕਿ ਸਾਨੂੰ ਗਹਿਰੇ ਸਮੁੰਦਰ ਦੇ ਵਿੱਚ ਜਿਹੜਾ ਜਗ੍ਹਾ ਚਾਹੀਦੀ ਹੈ ਬੜੀ ਗੱਲ। ਤੇ ਉਹ ਮਤਲਬ ਕਿ ਇਸ ਤਰ੍ਹਾਂ ਹੁਣ ਮਤਲਬ ਲੇਕਿਨ ਉਹ ਸਾਡਾ ਕਿਉਂਕਿ ਪੂਰਾ ਮਾਹੌਲ ਹੈਗਾ। ਮਤਲਬ ਮੈਨੂੰ ਯਾਦ ਹੈ ਆਪਣਾ ਟੈਕਸਟ ਬੁੱਕਸ ਦੇ ਵਿੱਚ ਪੜ੍ਹਾਇਆ ਜਾਂਦਾ ਕਿ ਹਾਲਾਤ ਬੜੇ ਖਰਾਬ
ਹੈ ਜੀ ਹਾਲਾਤ ਬੜੇ ਖਰਾਬ ਤੇ ਤੁਸੀਂ ਐਨਜੀਓ ਮੁਸ਼ਰਫ ਬੰਦ ਮਤਲਬ ਕਿ ਤੁਸੀਂ ਟੈਕਸ ਦੇ ਵਿੱਚ ਜਦੋਂ ਚੀਜ਼ਾਂ ਬਦਲੋਗੇ ਪਤਾ ਚੱਲੇਗਾ ਕਿ ਚੀਜ਼ਾਂ ਬਦਲ ਗਈਆਂ ਔਰ ਫਿਰ ਹੈ ਕਿ ਪਾਕਿਸਤਾਨ ਵੀ ਕਿਸੇ ਡਿਕਟੇਟਰ ਨੇ ਤਾਂ ਨਹੀਂ ਬਣਾਇਆ ਉਹਨੇ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਬਣਿਆ ਉਹ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਬਣਿਆ ਨਾ ਉਹ ਕਿਸੇ ਬਿਊਰੋਕਰੇਟ ਨੇ ਨਹੀਂ ਬਣਾਇਆ ਜੀ ਸਿਵਲ ਮਿਲਟਰੀ ਉਹ ਤਾਂ ਮਤਲਬ ਹੈ ਕਿ ਜਿਹੜੇ ਉਹ ਦੋਨੋਂ ਜਿਹੜੇ ਹੈਗੇ ਨੇ ਇੱਕ ਪਾਸੇ ਜਿਹੜਾ ਉਹਨਾਂ ਦੇ ਕੋਈ ਬਿਊਰੋਕਰੇਟ ਨਹੀਂ ਹੈਗਾ ਸੋ ਇੱਕ ਐਸਾ ਮਤਲਬ ਈਵਨ ਇੰਡੀਆ ਦੇ ਵਿੱਚ ਵੀ ਪੋਲੀਟੀਕਲ ਪ੍ਰੋਸੈਸ ਹੋ ਜਾਂਦਾ ਹੁਣ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਜਦੋਂ ਤੁਸੀਂ ਆਏ ਹੋ ਤਾਂ ਫਿਰ ਤੁਸੀਂ ਪੋਲੀਟੀਕਲ ਪ੍ਰੋਸੈਸ ਨੂੰ ਵੀ ਇੱਥੇ ਨਿਗੇਟ ਕਰਨਾ ਸ਼ੁਰੂ ਕਰ ਅੱਜ ਤੱਕ ਸਾਰੀ ਗੱਲ ਵੀ ਲੇਕਿਨ ਰਾਜ਼ਮ ਦੇ ਨਾਲ ਜੁੜਦੀ ਹੈ ਤੁਹਾਡੀ ਗੱਲ ਜਿਹੜੀ ਦੋਨੋਂ ਗੱਲਾਂ ਪੂਰੀਆਂ ਇੱਕ ਪੇਜ ਤੇ ਇੱਕ ਹੋਣੀ ਚਾਹੀਦੀ ਲੋ ਜੀ ਦੋ ਕੋਰ ਤੁਸੀਂ ਨਰਮਾ ਅੱਛਾ ਛੱਡਣਾ ਨਹੀਂ ਆਂਦੀ ਬਲਕਿ ਮੈਂ ਇੱਕ ਜਗ੍ਹਾ ਤੇ ਸੁਣਾਈ ਸੀ ਉਹਦਾ ਨਜ਼ਮ ਦਾ ਉਨਵਾਨ ਧੀ ਰਾਣੀ ਇਹ ਥੋੜਾ ਜਿਹਾ ਸੋਸ਼ਲ ਐਸਪੈਕਟ ਹੈ ਕਿ ਇਹ ਤੁਹਾਨੂੰ ਪੂਰੀ ਸੁਣੋਗੇ ਤਾਂ ਤੁਹਾਨੂੰ ਆਖਰ ਤੇ ਉਹਦਾ ਕੁਝ ਸਮਝ ਆਏਗਾ ਕਿ ਕਹਿੰਦੇ ਕਿ ਤੂੰ ਤੇ ਸਾਡੀ ਧੀ ਰਾਣੀ ਹੈ ਮਾਂ ਪਿਓ ਜਿਹੜੇ ਨੇ ਬੱਚੇ ਨਾਲ ਆਪਣੀ ਧੀ ਦੀ ਗੱਲ ਕਰਦੇ ਨੇ ਕਿ ਤੂੰ ਤਾਂ ਸਾਡੀ ਧੀ ਰਾਣੀ ਹੈ ਤੂੰ ਤਾਂ ਸਾਡੀ ਜ਼ਿੰਦਗਾਨੀ ਹੈ ਸਾਹ ਨਾਲ ਤੇਰੇ ਸਾਹ ਹੈ ਸਾਡੀ ਤੂੰ ਤਾਂ ਸਾਡੀ ਜਿੰਦ ਜਾਨੀ ਤੈਨੂੰ ਤੇ ਅਸੀਂ ਸਾਂਭ ਕੇ ਰੱਖਣਾ ਅੱਛਾ ਜੱਗ ਤੋਂ ਸਾਰੇ ਲਾਮ ਕੇ ਰੱਖਣਾ ਜਾ ਤੂੰ ਅੰਦਰ ਲੁੱਕ ਕੇ ਬਹਿ ਜਾ ਬੂਹੇ ਬਾਰੀਆਂ ਟੁੱਕ ਕੇ ਬਹਿ ਜਾ ਦੁਨੀਆ ਭੈੜੀ ਬੜੀ ਕਪੱਤੀ ਦੁਨੀਆ ਕੋਲੋਂ ਛੁਪ ਕੇ ਬਹਿ ਜਾ ਤੇ ਆਵਾਜ਼ ਤੇਰੀ ਨਾ ਕੋਈ ਸੁਣ ਲੈ ਆਵਾਜ਼ ਆਪਣੀ ਨੂੰ ਘੁੱਟ ਕੇ ਬਹਿ ਜਾ ਹੈ ਜੀ ਤੇਰੇ ਲਈ ਅਸਾਂ ਇੱਕ ਵਰ ਲੱਭਿਆ ਰਿਸ਼ਤਾ ਹਾਂਜੀ ਤੇਰੇ ਲਈ ਅਸਾਂ ਇੱਕ ਵਰ ਲੱਭਿਆ ਹੈ ਚੋਖਾ ਉੱਚਾ ਘਰ ਲੱਭਿਆ ਤੇ ਰੋਟੀ ਟੁੱਕਰ ਨਾਜ ਵਧੇਰਾ ਰੋਟੀ ਟੁੱਕਰ ਨਾਜ ਵਧੇਰਾ ਨੌਕਰ ਚਾਕਰ ਮਾਰ ਲਵੇਰਾ ਕੰਮ ਨਾ ਕੋਈ ਕਾਜ ਕਰੇਗੀ ਸਾਰੀ ਉਮਰ ਬਸ ਰਾਜ ਕਰੇਗੀ ਹਾਂਜੀ ਕੰਮ ਨਾ ਕੋਈ ਕਾਜ ਕਰੇਗੀ ਸਾਰੀ ਉਮਰ ਬਸ ਰਾਜ ਕਰੇਗੀ ਤੇ ਧੀਆਂ ਤੇ ਹੁੰਦੀਆਂ ਧਨ ਭਰਾਇਆ ਤੇ ਧੀਆਂ ਤੇ ਹੁੰਦੀਆਂ ਧਨ ਭਰਾਇਆ ਤੇ ਤੇਰੇ ਵੀ ਜਾਣ ਦਾ ਵੇਲਾ ਆਇਆ ਧੀਆਂ ਤੇ ਹੁੰਦੀਆਂ ਧਨ ਭਰਾਇਆ ਤੇ ਤੇਰੇ ਵੀ ਜਾਣ ਦਾ ਵੇਲਾ ਆਇਆ ਘਰ ਆਪਣੇ ਨੂੰ ਜਾਣ ਤੋਂ ਪਹਿਲਾਂ ਸਾਡੇ ਨਾਲ ਵਿਛੋੜੇ ਪਾਉਣ ਤੋਂ ਪਹਿਲਾਂ ਭਾਰ ਸਾਡੇ ਕੋਈ ਸਾਵੇਂ ਕਰ ਜਾ ਈਸਾ ਵੀਰ ਦੇ ਨਾਵੇਂ ਕਰ ਜਾ ਹਾਏ ਹਾਏ ਅਦੋਂ ਕਹਾਣੀ ਜਾਂਦੀ ਹੈ ਵੀਰ ਕਹਿੰਦਾ ਕਿਤੇ ਅਦਾਲਤ ਹੀ ਨਾ ਟੁਰ ਜਾਵੇ ਜ਼ਮੀਨ ਤੇ ਲਾ ਜਾਣਾ ਬੜਾ ਵੱਡਾ ਮੀਂਹ ਆਈ ਹਾਂ ਤੇ ਇੱਕ ਵਾਰੀ ਛੋਟੀ ਜੀ ਨਜ਼ਮ ਹੈ ਆ ਪਿੰਡ ਵਾਪਸ ਟੁਰ ਚੱਲੀਏ ਹੈ ਜੀ ਲੱਭੋ ਨਾ ਇਹ ਸਭ ਸਾਡੀ ਇਹ ਮੌਜੂਦਾ ਸਿਚੁਏਸ਼ਨ ਮੈਂ ਕਿਹਾ ਥੋੜੀ ਡਾਲਰੀ ਵੀ ਹੋ ਜਾਣੀ ਚਾਹੀਦੀ ਉਹ ਬਸ ਇਸ ਤਰ੍ਹਾਂ ਹੀ ਕਿ ਬਈ ਕਿਉਂਕਿ ਉੱਥੇ ਹੀ ਰਹਿਣਾ ਮੈਂ ਮੇਰੇ ਅਮਰੀਕਾ ਸੀ ਤੇ ਉਹ ਅਹਿਸਾਸ ਲੈ ਕੇ ਗੱਲ ਕੀਤੀ ਕਿ ਡਾਲਰ ਪਿੱਛੇ ਰੋਂਦੇ ਜੀਵਨ ਦੰਗਲ ਘੁਲਦੇ ਘੁਲਦੇ ਰਾਜ਼ ਮਾਇਆ ਦਾ ਖੋਲਦੇ ਸੱਜਣ ਬੇਲੀ ਭੁੱਲਦੇ ਅੱਖੀਓਂ ਹੰਝੂ ਡੁੱਲਦੇ ਸੁੱਕ ਜਾਣੇ ਨਹੀਂ ਆਸਨ ਚੱਲਿਆ ਚੱਲ ਪਿਛਾਂ ਨੂੰ ਮੁੜ ਚਲੀਏ ਹੁਣ ਆ ਪਿੰਡ ਵਾਪਸ ਚੱਲੀਏ ਦੇਖੋ ਇਹ ਸ਼ਾਇਰ ਜਿਹੜਾ ਨਾ ਉਹਨੂੰ ਬੜੀ ਸਾਰੀ ਆਸਾਨੀਆਂ ਹੁੰਦੀਆਂ ਨੇ ਸ਼ਾਇਰ ਜਿਹੜਾ ਨਾ ਬੜੀ ਕਹਿ ਹੁੰਦਾ ਉਹ ਚਾਹੇ ਤੇ ਡੁਬਕੀ ਮਾਰੇ ਤੇ ਦੂਜੇ ਪਾਸੇ ਨਿਕਲ ਆਏ ਚਾਹੇ ਤੇ ਉੱਥੇ ਹੀ ਖਲੋਤਾ ਪਾਣੀ ਦੀ ਹੱਥ ਮਾਰਦਾ ਰਹੇ ਤੇ ਥੱਲੋਂ ਚੀਰਾ ਕੱਢ ਲਵੇ ਸਹੀ ਗੱਲ ਸ਼ਾਇਰਾਂ ਤੋਂ ਬਚਣਾ ਚਾਹੀਦਾ ਕਰ ਵੀ ਜਾਣੀ ਤੇ ਨਾ ਵੀ ਕਰਨੀ ਹਾਂਜੀ ਇਹ ਪੂਰਾ ਕੰਮ ਹੈਗਾ ਤੇ ਬਸ ਹੁਣ ਕਿਉਂਕਿ ਸਾਡਾ ਜਿਹੜਾ ਹੈਗਾ ਨਾ ਪ੍ਰੋਗਰਾਮ ਦਾ ਵੀ ਵੇਲਾ ਥੋੜਾ ਜਿਹਾ ਰਹਿ ਗਿਆ ਜੀ ਤੇ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਹੁਣ ਇੱਕ ਹੋਰ ਸਾਨੂੰ ਹਾਂ ਇੱਕ ਹੋਰ ਸੁਣਾ ਦਿਓ ਚਲੋ ਮੈਂ ਥੋੜੀ ਜਿਹੀ ਸੁਫਿਆਨਾ ਜਿਹੀ ਹੈ ਇੱਕ ਉਹ ਮੈਂ ਤੁਹਾਨੂੰ ਸੁਣਾ ਦੇਣਾ ਸਰਚ ਕਰ ਰਿਹਾ ਹਾਂ ਸਰਚ ਕਰੋ ਹਾਂਜੀ ਕਿ ਕਦੀ
ਖਿੜ ਹੱਸੇ ਅੱਖੀਆਂ, ਕਦੀ ਅਥਰੂ ਰੋਕੇ ਅੱਖੀਆਂ ਵਿੱਚ, ਤੇ ਕਦੀ ਖਿੜ ਹੱਸੇ ਅੱਖੀਆਂ ਵਿੱਚ, ਕਦੀ ਰੋਵੇਂ ਵਿੱਚ ਕਲਾਪੇ ਦੇ, ਕਦੀ ਹੱਸੇ ਖੇਡੇ ਸਖੀਆਂ ਵਿੱਚ, ਤੇ ਕਦੀ ਪੜ੍ਹ ਕੇ ਵਿਰਧ ਕਿਤਾਬਾਂ ਨੂੰ ਵੇਖੇ ਫਿਰਦੌਸ ਦੇ ਖ਼ਾਬਾਂ ਨੂੰ, ਤੇ ਕਦੀ ਭਰ ਕੇ ਹੱਥ ਗੁਨਾਹਾਂ ਤੋਂ ਫਿਰੇ ਡਰਦਾ ਨਰਕ ਸਜ਼ਾਵਾਂ ਤੋਂ, ਤੇ ਕਿਉਂ ਡਰਨਾ ਹੈ ਨਰਕ ਦੇ ਸੜਨੇ ਤੋਂ, ਡਰਿਆ ਕਰ ਆਪਣੇ ਕਰਨੇ ਤੋਂ, ਜ਼ਾਤ ਆਪਣੀ ਨੀਚ ਕਮੀਨੀ ਤੋਂ, ਇਹਦੇ ਰੂਪ ਸਿੰਗਾਰ ਸਵਰਨੇ ਤੋਂ, ਫਸਲਤ ਆਪਣੀ ਹੈਵਾਨੀ ਤੋਂ, ਕਮਜ਼ਰਫੀ ਤੋਂ ਨਾਦਾਨੀ ਤੋਂ, ਨਾ ਡਰ ਕਮਜ਼ੋਰ ਬੁਢਾਪੇ ਤੋਂ, ਡਰ ਅਥਰੀ ਮਸਤ ਜਵਾਨੀ ਤੋਂ, ਤੇ ਕੀ ਤੱਕਣਾ ਦੂਰ ਅਸਮਾਨਾਂ ਵੱਲ ਇਹਨਾਂ ਬੇਪਰਵਾਹ ਭਗਵਾਨਾਂ ਵੱਲ, ਕੀ ਗਿਣਨਾ ਤਸਵੀਰਾਂ ਨੂੰ, ਕੀ ਗਿਣਨਾ ਮਟਕਾਂ ਹਾਣੇ ਨੂੰ, ਤੂੰ ਲੱਭਣਾ ਉਹਨੂੰ ਮਾਦੇ ਵਿੱਚ ਪਰ ਲੁਕ ਕੇ ਗੈਬ ਲਬਾਦੇ ਵਿੱਚ, ਉਹ ਵਸਦਾ ਦਿਲ ਬਰਬਾਦੇ ਵਿੱਚ, ਭੁੱਖੇ ਦੇ ਸਖਣੇ ਛਾਪੇ ਵਿੱਚ, ਮਸਕੀਨਾਂ ਦੇ ਫਰਿਆਦੇ ਵਿੱਚ, ਅਖੜਦੇ ਟੁੱਟਦੇ ਇਰਾਦੇ ਵਿੱਚ, ਹਰ ਰਲ ਕੇ ਇੱਕ ਦੁਆ ਕਰੀਏ ਉਹਦੇ ਅੱਗੇ ਇਲਤਜਾ ਕਰੀਏ, ਸੰਸ਼ੋਧਿਆਂ ਦੇ ਇੱਕ ਸਾਂਤ ਕਰ, ਇਹ ਮੁਸ਼ਕਿਲ ਸਾਡੀ ਸਾਂਤ ਕਰ, ਕਿਉਂ ਖੇਡੇ ਸਾਨੂੰ ਪਾਣਾ ਅੱਖੀਆਂ ਨੂੰ ਜਾਣਾ ਹੈ, ਕਦੀ ਖੁੱਲ ਕੇ ਸਾਹਮਣੇ ਆ ਜਾਵੇਂ, ਕਦੀ ਆਪਣੀ ਸ਼ਕਲ ਵਿਖਾ ਜਾਵੇਂ, ਤੇਰੀ ਸ਼ਕਲ ਦਾ ਸਦਾ ਤੋਂ ਟੁਰਿਆ ਜੋ, ਇਹ ਫਿਤਨਾ ਇੱਕ ਵਾਰ ਮੁਕਾ ਜਾਵੇਂ, ਇਸ ਫਿਤਨੇ ਧਰਤੀ ਲਾਲ ਹੋਈ, ਇਹ ਹਲਕਤ ਲੜ ਬੇਹਾਲ ਹੋਈ, ਤੇਰੇ ਹੁਸਨ ਦਾ ਜੱਗ ਜ਼ਬੂਰ ਹੋਵੇ, ਤੇ ਹਦਮ ਸਾਰਾ ਫਸੂਲ ਹੋਵੇ। ਜ਼ਬਰਦਸਤ ਜੀ, ਜ਼ਬਰਦਸਤ। ਲੋ ਜੀ ਫਿਰ ਅੱਜ ਸਾਡੇ ਪ੍ਰੋਗਰਾਮ ਦਾ ਵੀ ਟਾਈਮ ਹੋ ਗਿਆ ਤੇ ਬੜਾ ਅੱਛਾ ਲੱਗਾ। ਤੇ ਹੁਣ ਦੋਸਤੋ ਤੁਸੀਂ ਕਿਤਾਬਾਂ ਪੜ੍ਹਨਾ ਇਹਨਾਂ ਦੀ ਕਿਤਾਬ ਜਿਹੜੀ ਕਮੀਰ ਹੈਗੀ ਉਹ ਪੜ੍ਹਨਾ, ਤੇ ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਤੁਹਾਨੂੰ ਇਹਦਾ ਹੋਰ ਮਜ਼ਾ ਆਏਗਾ। ਥੈਂਕ ਯੂ, ਬਹੁਤ ਸ਼ੁਕਰੀਆ।